ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 7 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੌਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਦੇਸ਼ ਦੇ ਸਭ ਤੋਂ ਅਹਿਮ ਮਸਲੇ ਤੋਂ, ਦੇਸ਼ ਦੇ ਸਭ ਤੋਂ ਵੱਡੇ ਮੁੱਦੇ ਤੋਂ, ਕਿਉਂਕਿ ਜ਼ਿੰਦਗੀ ਦੇ ਵਿੱਚ ਇੱਜ਼ਤ ਤੋਂ ਵੱਡਾ ਕੋਈ ਮੁੱਦਾ ਨਹੀਂ ਹੈ, ਜ਼ਿੰਦਗੀ ਦੇ ਵਿੱਚ ਸਵੈਮਾਨ ਤੋਂ ਵੱਡਾ ਕੋਈ ਮੁੱਦਾ ਨਹੀਂ ਹੈ, ਜ਼ਿੰਦਗੀ ਦੇ ਵਿੱਚ ਬੇਇਨਸਾਫੀ ਵਰਗਾ ਕੋਈ ਧੱਕਾ ਨਹੀਂ ਹੈ, ਜ਼ਿੰਦਗੀ ਦੇ ਵਿੱਚ ਤਮਾਮ ਜ਼ਿੰਦਗੀ ਦੇ ਵਿੱਚ ਨਾ ਇਨਸਾਫੀ ਵਰਗਾ ਕੋਈ ਧੱਕਾ ਨਹੀਂ ਹੈ। ਕਹਿੰਦੇ ਕਿ ਇੱਕ ਪਾਸੇ ਪਹਿਲਵਾਨਾਂ ਨੂੰ ਮਨਾਇਆ ਗਿਆ ਤੇ ਦੂਜੇ ਪਾਸੇ ਨਾਬਾਲਗ ਦਾ ਬਾਪੂ ਮੁਕਰਾਇਆ ਗਿਆ। ਪੂਰਾ ਮਾਮਲਾ ਕੀ ਹੈ ਸ਼ਰਮਾ ਜੀ, ਦੱਸਿਓ ਜ਼ਰੂਰ। ਤੇ ਨਾਲ ਸੋਸ਼ਲ ਮੀਡੀਆ ਤੇ ਇੱਕ ਗੱਲ ਜ਼ਰੂਰ ਟ੍ਰੈਂਡ ਕਰ ਰਹੀ ਹੈ, ਉਹ ਇਹ ਹੈ ਕਿ ਭਲਵਾਨਾਂ ਨੇ ਸਰਕਾਰ ਦੇ ਨਾਲ ਸੈਟਿੰਗ ਕਰ ਲਈ ਹੈ। ਕਿਤੇ ਅੰਦੋਲਨ ਨੂੰ ਤਾਰੋ ਪੀਡੋ ਕਰਨ ਦਾ ਕੰਮ ਤਾਂ ਨਹੀਂ ਚੱਲ ਪਿਆ? ਨਹੀਂ, ਦੇਖੋ, ਅੰਦੋਲਨ ਤਾਂ ਮੁੱਕ ਗਿਆ ਜੀ। ਪਹਿਲਵਾਨਾਂ ਦੇ ਹਵਾਲੇ ਨਾਲ ਸਮਝ ਲਓ ਹੁਣ ਲੜਾਈ ਠੰਡੇ ਵਾਸਤੇ ਚਲੀ ਗਈ ਆ। ਠੀਕ ਹੈ। ਜਿੱਦਣ ਅਮਿਤ ਸ਼ਾਹ ਨੂੰ ਮਿਲਿਆ ਹੀ ਸੀ, ਔਰ ਜਿਸ ਦਿਨ ਬਿਨਾਂ ਕਿਸਾਨ ਜਥੇਬੰਦੀਆਂ, ਖਾਪ ਪੰਚਾਇਤਾਂ, ਸਮਰਥਕ ਧਿਰਾਂ ਨੂੰ ਬਿਨਾਂ ਦੱਸਿਆ ਜਾਇਆ ਹੈ ਤੇ ਆ ਕੇ ਵੀ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ, ਉਸੇ ਦਿਨ ਇਹ ਸ਼ੰਕੇ ਸੋਭੇ ਖੜੇ ਹੋ ਗਏ ਸੀ ਕਿ ਕੁਛ ਖਿਚੜੀ ਨਵੀਂ ਪੱਕ ਗਈ ਆ। ਠੀਕ ਹੈ। ਸੋ ਇਹ ਸਾਰੇ ਪਹਿਲੂ ਦੇ ਵਿੱਚੋਂ ਦੋ ਤਿੰਨ ਗੱਲਾਂ ਨਿਕਲ ਰਹੀਆਂ ਨੇ। ਇੱਕ ਗੱਲਾਂ ਤਾਂ ਇਹ ਕਿ ਕੀ ਪਹਿਲਵਾਨਾਂ ਮੂਹਰੇ ਉਹਨਾਂ ਦੇ ਕਰੀਅਰ ਨੂੰ ਲੈ ਕੇ, ਉਹਨਾਂ ਦੇ ਭਵਿੱਖ ਨੂੰ ਲੈ ਕੇ, ਉਹਨਾਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਉਹ ਸਾਰੇ ਸਵਾਲ ਚੁਣੌਤੀ ਬਣ ਕੇ ਆ ਕੇ ਖੜ ਗਏ, ਜਾਂ ਖੌਫ ਖੜ ਗਿਆ ਸਰਕਾਰ ਦਾ, ਸੱਤਾ ਦਾ, ਬ੍ਰਿਜ ਭੂਸ਼ਣ ਦਾ, ਕਿ ਇਹਦਾ ਕੀ ਕਾਰਨ ਬਣਿਆ ਕਿ ਉਹ ਠੰਡੇ ਹੁੰਦੇ ਚਲੇ ਗਏ। ਦੂਸਰੇ ਪਾਸੇ ਸਭ ਦੇ ਦਰਮਿਆਨ ਉਹ ਅਜੇ ਵੀ ਆਪਣੀ ਇਸ ਗੱਲ ਤੇ ਕਾਇਮ ਰਹੇ ਕਿ ਨਹੀਂ, ਅਸੀਂ ਨੌਕਰੀ ਜੁਆਇਨ ਕੀਤੀ, ਅਸੀਂ ਅੰਦੋਲਨ ਨਹੀਂ ਛੱਡਿਆ। ਫਿਰ ਇਹ ਸਭ ਦੇ ਦਰਮਿਆਨ ਅਮਿਤ ਸ਼ਾਹ ਤੋਂ ਬਾਅਦ ਅਨੁਰਾਗ ਠਾਕੁਰ ਨਾਲ ਬੈਠਕ ਦਾ ਦੌਰ ਆਇਆ ਤੇ 3 ਦੌਰ ਦੀ ਬੈਠਕ ਹੋਈ ਆ ਕੱਲ ਜੀ। ਤੇ 3 ਦੌਰ ਦੀ ਬੈਠਕ ਉਧਰ ਚੱਲ ਰਹੀ ਸੀ। ਦੂਸਰੇ ਪਾਸੇ ਗੱਲ ਸਾਹਮਣੇ ਸਪਸ਼ਟ ਆ ਗਈ ਕਿ ਨਾਬਾਲਗ ਬੱਚੀ ਦਾ ਬਾਪੂ, ਜਿਹੜਾ ਜਿਹਦੀ ਲੋਕੇਸ਼ਨ ਵੀ ਨਹੀਂ ਮਿਲਦੀ ਸੀ, ਜਿਹੜਾ ਕਿਸੇ ਨੂੰ ਮਿਲਣੋਂ ਵੀ ਹਟ ਗਿਆ ਸੀ, ਜਿਹੜਾ ਕਹਿੰਦਾ ਸੀ ਕਿ ਮਤਲਬ ਕਿ ਮੈਂ ਕਿਵੇਂ ਦੱਸਾਂ ਸੀ ਇਸ ਸਥਿਤੀ ਦੇ ਵਿੱਚ, ਉਹਨੇ ਹੁਣ ਸਪਸ਼ਟ ਦੱਸਤਾ ਕਿ ਮੈਂ ਤਾਂ 5 ਜੂਨ ਨੂੰ ਜਾ ਕੇ ਸੁਪਰੀਮ ਕੋਰਟ 'ਚ ਇਸ ਦਾ ਬਿਆਨ ਆਪਣੇ ਵਾਪਸ ਲੈ ਲਈ। ਜਾਂ ਅਸੀਂ ਮਤਲਬ ਕਿ 5 ਜੂਨ ਨੂੰ ਜਾ ਕੇ ਦੱਸਤਾ ਸੀਗਾ ਕਿ ਨਹੀਂ ਜੀ, ਇਹ ਤਾਂ ਗਲਤ ਤਰੀਕੇ ਨਾਲ ਗੱਲ ਕੀਤੀ ਗਿਆ, ਅਸੀਂ ਤਾਂ ਛੇੜਛਾੜ ਦਾ ਦੋਸ਼ ਹੀ ਨਹੀਂ ਲਾਇਆ ਕੋਈ, ਅਸੀਂ ਤਾਂ ਜੀ ਸਿਰਫ ਇਹ ਕਿਹਾ ਸੀ ਕਿ ਸਾਡੀ ਕੁੜੀ ਦੀ ਸਿਲੈਕਸ਼ਨ 'ਚ ਭੇਦਭਾਵ ਹੋਇਆ, ਔਰ ਉਹ ਵੀ ਭੇਦਭਾਵ ਅਸੀਂ ਤਾਂ ਫੈਡਰੇਸ਼ਨ ਪੱਧਰ ਤੇ ਗੱਲ ਕੀਤੀ ਸੀ, ਬ੍ਰਿਜ ਭੂਸ਼ਣ ਦੇ ਖਿਲਾਫ ਥੋੜਾ ਕੀਤੀ ਸੀ। ਸੋ ਇਸ ਲਈ ਇਹ ਦੋਏ ਗੱਲਾਂ ਕਿਤੇ ਨਾ ਕਿਤੇ ਸੰਕੇਤ ਕਰਦੀਆਂ ਕਿ ਡਰ, ਖੌਫ ਹੈ ਨਾ, ਸਰਕਾਰੀ ਤੰਤਰ ਉਹ ਆਪਣਾ ਕੰਮ ਕਰ ਗਿਆ ਜੀ। ਹਾਂ, ਜਿੱਥੋਂ ਤੱਕ ਸਵਾਲ ਹੈ ਨਾਬਾਲਗ ਬੱਚੀ ਦੇ ਬਾਪੂ ਦੇ ਹਵਾਲੇ ਨਾਲ, ਉਹ ਕਹਿੰਦਾ ਕਿ ਮੈਂ ਪਿਓ ਵੀ ਆ ਤੇ ਪਿਓ ਹੋਣ ਦੇ ਨਾਤੇ ਮੈਨੂੰ ਡਰ ਵੀ ਲੱਗਦਾ, ਮੇਰਾ ਪਰਿਵਾਰ ਵੀ ਆ ਜੀ, ਮੈਨੂੰ ਉਹਦਾ ਪਰਿਵਾਰ ਦਾ ਵੀ ਫਿਕਰ ਆ, ਮੇਰੀ ਬੱਚੀ ਡਿਪਰੈਸ਼ਨ 'ਚ ਆ, ਮੈਨੂੰ ਉਹਦਾ ਵੀ ਫਿਕਰ ਆ। ਸੋ ਕਿੰਨੇ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਮਤਲਬ ਕਿ ਸਾਰਾ ਕੁਝ ਹੋਵੇ, ਪਰ ਡਰਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਹਿ ਕੇ ਡਰਾਇਆ, ਮਾਹੌਲ ਇਹੋ ਜਿਹਾ ਕ੍ਰੀਏਟ ਕਰਕੇ ਵੀ ਡਰਾਇਆ ਜਾ ਸਕਦਾ ਨਾ। ਹਾਂਜੀ, ਬਿਲਕੁਲ, ਬਣਾ ਕੇ ਵੀ ਡਰਾਇਆ ਜਾ ਸਕਦਾ ਨਾ। ਇਸ ਲਈ ਉਸਨੂੰ ਮਜਬੂਰ ਕੀਤਾ ਜਾਵੇ ਕਿ ਤੇਰੇ ਕੋਲ ਤਾਂ ਰਾਹ ਹੀ ਨਹੀਂ ਕੋਈ ਬਚਿਆ, ਆਹੀ ਰਾਹ ਹੈ। ਜਿਸ ਰਾਹ ਦੀ ਆਪਾਂ ਗੱਲ ਕਰਦੇ ਸੀ, ਇਹ ਰਾਹ ਉਸ ਪਿਤਾ ਲਈ, ਉਸ ਬੱਚੀ ਲਈ, ਪਹਿਲਵਾਨਾਂ ਲਈ ਨਹੀਂ, ਇਹ ਤਾਂ ਰਾਹ ਬ੍ਰਿਜ ਭੂਸ਼ਣ ਲਈ ਬਣਾਇਆ ਗਿਆ। ਉਹਨੂੰ ਸੀ ਜੀ। ਹੁਣ ਨਾਬਾਲਗ ਬੱਚੀ ਦੇ ਛੇੜਛਾੜ ਦੇ ਦੋਸ਼ ਵਾਪਸ ਲੈਣ ਦਾ ਮਤਲਬ ਉਹਦੇ ਉੱਤੇ ਹੁਣ ਉਹ ਧਾਰਾ ਨਹੀਂ ਲੱਗਣੀ ਜਿਹੜੀ ਧਾਰਾ ਨਾਲ ਉਹਦਾ ਅੰਦਰ ਜਾਣਾ ਤੈਅ ਸੀ, ਜਿਹੜੀ ਧਾਰਾ ਨਾਲ ਉਹਦਾ ਛੁਟਕਾਰਾ ਹੋਣਾ ਮੁਸ਼ਕਲ ਸੀ, ਜਿਹੜੀ ਧਾਰਾ ਦੇ ਤਹਿਤ ਉਹਦੀ ਜੇਲ੍ਹ ਪੱਕੀ ਸੀ। ਹੁਣ ਗ੍ਰਿਫਤਾਰੀ ਦੀ ਵੀ ਸੰਭਾਵਨਾ ਨਹੀਂ।
ਹੁਣ ਉਹਦੇ ਪਰ ਜੇ ਰਹਿ ਜਾਊਗਾ ਤਾਂ ਸਿਰਫ ਇੱਕ ਛੇੜਛਾੜ ਦੇ ਦੋਸ਼ ਨੇ ਜੀ, ਹੈ ਨਾ, ਬੋਲਚਾਲ ਦੇ ਦੋਸ਼ ਨੇ ਜੀ, ਜਾਂ ਬਦਸਲੂਕੀ ਦੇ ਦੋਸ਼ ਨੇ ਜੀ, ਹੈ ਨਾ, ਇਹੋ ਜਿਹੇ ਦੋਸ਼ਾਂ ਦੇ ਵਿੱਚ ਉਹਦੇ ਲਈ ਜ਼ਮਾਨਤ ਮਿਲਣੀ ਉਹਨੂੰ ਔਖੀ ਨਹੀਂ ਕੋਈ। ਤੇ ਇੱਕ ਤਾਂ ਇਹ ਪਹਿਲੂ। ਦੂਸਰਾ ਪਹਿਲੂ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਹੁਣ ਪਹਿਲਵਾਨ ਕਹਿੰਦੇ ਜੀ ਅਸੀਂ ਸਰਕਾਰ ਨੂੰ ਸਮਾਂ ਦਿੱਤਾ, ਕਹਿੰਦੇ ਅਨੁਰਾਗ ਠਾਕਰ ਨਾਲ 3 ਦੌਰ ਦੀ ਬੈਠਕ ਹੋਈ ਹੈ। 3 ਦੌਰ ਦੀ ਬੈਠਕ ਦੇ ਵਿੱਚ ਬਕਾਇਦਾ ਬਜਰੰਗ ਪੁਨੀਆ ਵੀ ਗਿਆ, ਸਾਕਸ਼ੀ ਮਲਿਕ ਤੇ ਉਹਦਾ ਘਰ ਵਾਲਾ ਵੀ ਗਿਆ, ਵਿਨੇਸ਼ ਫੋਗਟ ਆਪ ਨਹੀਂ ਗਈ, ਉਹਦਾ ਘਰ ਵਾਲਾ ਗਿਆ ਤੇ ਕੁਝ ਹੋਰ ਨੁਮਾਇੰਦੇ ਸੀਗੇ ਤੇ ਲੰਬੀ ਬੈਠਕ ਚੱਲੀ ਅਨੁਰਾਗ ਠਾਕਰ ਨਾਲ 3 ਦੌਰ ਦੀ। ਪਹਿਲੀ ਦੌਰ ਦੀ ਬੈਠਕ 'ਚ ਸਵਾਲ ਆਇਆ ਕਿ ਜੀ ਬ੍ਰਿਜ ਭੂਸ਼ਣ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ, ਔਰ ਬ੍ਰਿਜ ਭੂਸ਼ਣ ਹੁਣ ਚੋਣ 'ਚ ਉਹ ਜਾਂ ਉਹਦਾ ਪਰਿਵਾਰ ਨਹੀਂ ਹੋਣਾ ਚਾਹੀਦਾ। ਕਹਿੰਦੇ ਠੀਕ ਹੈ ਜੀ, 30 ਜੂਨ ਤੱਕ ਇਲੈਕਸ਼ਨ ਹੋ ਜੂਗੀ, 30 ਜੂਨ ਤੱਕ ਅਗਲੀ ਸਾਰੀ ਕੁਸ਼ਤੀ ਸੰਘ ਦੀ ਟੀਮ ਚੁਣ ਲਈ ਜਾਊਗੀ, ਪਰ ਉਹਦੇ ਵਿੱਚ ਠੀਕ ਹੈ ਬ੍ਰਿਜ ਭੂਸ਼ਣ ਦਾ ਪਰਿਵਾਰ ਜਾਂ ਬ੍ਰਿਜ ਭੂਸ਼ਣ ਨਹੀਂ ਹੋਊਗਾ। ਇਹ ਗੱਲ ਤੇ ਕਹਿੰਦੇ ਅਨੁਰਾਗ ਠਾਕਰ ਨੇ ਸਹਿਮਤੀ ਪ੍ਰਗਟਾਤੀ ਹੈ। ਫਿਰ ਉਹ ਤੋਂ ਬਾਅਦ ਕਹਿੰਦੇ ਜਦੋਂ ਇਹ ਗੱਲ ਮੰਨ ਲਈ ਗਈ ਤੇ ਫਿਰ ਉਹ ਤੋਂ ਬਾਅਦ ਕਹਿੰਦੇ ਚਾਹ ਪਾਣੀ ਪੀਤਾ ਪਹਿਲਵਾਨਾਂ ਨੇ, ਨਹੀਂ ਕਹਿੰਦੇ ਉਹਨਾਂ ਨੇ ਨਾ ਕਰਤੀ ਅਸੀਂ ਨਹੀਂ ਕੁਛ ਖਾਣਾ ਪੀਣਾ। ਫਿਰ ਉਹ ਤੋਂ ਬਾਅਦ ਦੂਆ ਦੌਰ ਸ਼ੁਰੂ ਹੋਇਆ। ਦੂਏ ਦੌਰ ਦੇ ਵਿੱਚ ਗੱਲ ਆਈ ਕਿ ਫਿਰ ਹੁਣ ਅੱਗੇ ਖੇਲ ਕਿਵੇਂ ਵਧਾਉਣਾ ਹੈ, ਆਪਣੀ ਪ੍ਰੈਕਟਿਸ ਕਿਵੇਂ ਕਰਨੀ ਹੈ, ਆਪਾਂ ਆਪਣਾ ਕੁਸ਼ਤੀ ਸੰਘ ਕਿਵੇਂ ਦੁਬਾਰਾ ਉਸੇ ਪੋਜੀਸ਼ਨ ਤੇ ਲਿਆਉਣਾ। ਇਹਦੇ ਲਈ ਉਹ ਕਹਿੰਦੇ ਇੱਕ ਕਮੇਟੀ ਬਣਾਓ, ਐਡਹੌਕ ਕਮੇਟੀ ਬਣਾਓ। ਠੀਕ ਹੈ, ਉਹ ਕਮੇਟੀ ਬਕਾਇਦਾ ਸਮੀਖਿਆ ਕਰੇ ਕਿ ਕੁੜੀਆਂ ਨਾਲ, ਧੀਆਂ ਨਾਲ, ਬੱਚਿਆਂ ਨਾਲ ਕੁਛ ਇਹੋ ਜਿਹਾ ਗਲਤ ਤਾਂ ਨਹੀਂ ਹੋ ਰਿਹਾ, ਔਰ ਉਹਦੇ ਲਈ ਉਹਦੀ ਮੁਖੀ ਕੋਈ ਬੀਬੀ ਹੋਵੇ ਤੇ ਉਹ ਹਰ 2 ਮਹੀਨੇ ਬਾਅਦ ਇੱਕ ਸਮੀਖਿਆ ਬੈਠਕ ਜ਼ਰੂਰ ਹੋਵੇ। ਫਿਰ ਇਹ ਦੌਰ ਤੋਂ ਬਾਅਦ ਤੀਏ ਦੌਰ ਤੇ ਆਇਆ ਕਿ ਹੁਣ ਅੱਗੇ ਕੀ ਕਰਨਾ। ਉਹ ਕਹਿੰਦੇ ਕੁਛ ਨਹੀਂ ਜੀ, ਸਾਨੂੰ ਕਾਰਵਾਈ ਹੋਣੀ ਚਾਹੀਦੀ ਹੈ। ਉਹ ਕਹਿੰਦੇ ਫਿਰ ਠੀਕ ਹੈ, ਸਾਡੇ ਤੇ ਭਰੋਸਾ ਰੱਖੋ, ਸਾਨੂੰ 9 ਜੂਨ ਤੱਕ ਦਾ ਸਮਾਂ ਦਿਓ। ਸਰਕਾਰ ਕਹਿੰਦੀ ਅਸੀਂ ਰਿਪੋਰਟ ਵੀ ਪੇਸ਼ ਕਰ ਦਾਂਗੇ ਤਦ ਤੱਕ, ਤੇ 9 ਜੂਨ ਤੱਕ ਹੋ ਸਕਦਾ ਚਾਰਜ ਸ਼ੀਟ ਵੀ ਪੇਸ਼ ਕਰ ਦਈਏ। ਤੇ ਇਸ ਲਈ ਹੁਣ ਪਹਿਲਵਾਨ ਕਹਿੰਦੇ ਜੀ ਅਸੀਂ ਇਹ ਅਗਲਾ ਤੁਹਾਡਾ ਜੋ ਵੀ ਹੈਗਾ ਅਸੀਂ ਇਹ ਖਾਪ ਪੰਚਾਇਤਾਂ ਨਾਲ, ਕਿਸਾਨਾਂ ਨਾਲ ਰਾਏ ਕਰਾਂਗੇ, ਸਲਾਹ ਕਰਾਂਗੇ, ਸਲਾਹ ਕਰਨ ਤੋਂ ਬਾਅਦ ਅੱਗੇ ਵਧਣ ਦਾ ਫੈਸਲਾ ਕਰਾਂਗੇ। ਅਸੀਂ ਫਿਲਹਾਲ ਠੀਕ ਆ। ਉਹ ਸਰਕਾਰ ਕਹਿੰਦਾ ਸਾਡੀ ਇੰਨੀ ਬੇਨਤੀ ਕਿ 19 ਤਰੀਕ ਤੱਕ ਅੰਦੋਲਨ ਟਾਲ ਦਿਓ। ਕਹਿੰਦੇ ਠੀਕ ਹੈ ਜੀ। ਹੁਣ ਇਹ ਤਾਂ 9 ਜੂਨ ਤੱਕ ਇਸ ਮਸਲੇ ਤੇ ਕੋਈ ਅੰਦੋਲਨ ਨਹੀਂ। 9 ਜੂਨ ਨੂੰ ਚਾਰਜ ਸ਼ੀਟ ਕੀ ਆਉਂਦੀ ਆ ਜੀ, 9 ਜੂਨ ਨੂੰ ਰਿਪੋਰਟ ਕੀ ਪੇਸ਼ ਕੀਤੀ ਜਾਂਦੀ ਆ, ਉਹਦੇ ਤੇ ਸਾਰਾ ਕੁਝ ਖੜਾ। ਪਰ ਇਹ ਸਾਰੇ ਦੇ ਉੱਤੇ ਵੀ ਹੁਣ ਮਤਲਬ ਕਿ ਜਿਹੜੀਆਂ ਧਿਰਾਂ ਨੇ ਲੜਨਾ ਹੈ ਨਾ, ਉਹਨਾਂ ਨੇ ਵੀ ਤਾਂ ਹੀ ਲੜਨਾ ਜੇਕਰ ਇਸ ਦੇ ਉੱਤੇ ਜੇਕਰ ਪਹਿਲਵਾਨਾਂ ਨੂੰ ਚਾਰਜ ਸ਼ੀਟ ਮਨਜ਼ੂਰ ਹੋਈ ਹੈ ਨਾ, ਜੇਕਰ ਅੰਦਰ ਮਤਲਬ ਕਿ ਇਹ ਗੱਲ ਉਹ ਹੈ ਜਿਹੜੀ ਬਾਹਰ ਆ ਗਈ ਜੀ, ਇਹੀ ਗੱਲ ਹੋਈ ਹੈ। ਬਿਲਕੁਲ ਬੱਚਿਆਂ ਨਾਲ ਸਿਰਫ ਉਹੀ ਗੱਲਾਂ ਹੋਈਆਂ ਸੀ ਜੋ ਚਰਚਾ ਚਾਹੀਆਂ, ਜਾਂ ਅਨੁਰਾਗ ਠਾਕਰ ਨਾਲ ਸਿਰਫ ਆਹੀ 3 ਪੜਾਵਾਂ 'ਚ ਇਹੀ ਗੱਲਾਂ ਹੋਈਆਂ ਨੇ। ਨੌਕਰੀ ਜੁਆਇਨ ਕਰਨਾ, ਨਾਬਾਲਗ ਬੱਚੀ ਦੇ ਮਾਪਿਆਂ ਦਾ ਅੰਡਰਗਰਾਉਂਡ ਹੋ ਜਾਣਾ, ਅਚਾਨਕ ਰੌਲਾ ਪੈਣਾ ਕਿ ਹਾਂ ਜੀ ਉਹ ਥਾਣੇ ਚਲੇ ਗਏ ਜੀ, ਉਹ ਕੋਰਟ ਚਲੇ ਗਏ, ਉਹ ਗੱਲ ਸਹੀ ਸਾਬਤ ਹੋ ਜਾਣਾ ਕਿ ਹਾਂ ਜੀ ਬਿਲਕੁਲ। ਉਦੋਂ ਤੱਕ ਸਾਰੇ ਬਜਰੰਗ ਪੁਨੀਆ ਹੋਣੀ ਇਹ ਵੀ ਟਵੀਟ ਕਰਕੇ ਕਹਿ ਰਹੇ ਸੀ ਜੇ ਕੁਝ ਨਹੀਂ ਹੋਇਆ, ਕੋਈ ਬਿਆਨ ਨਹੀਂ ਵਾਪਸ ਲਏ, ਪਰ ਉਹਦਾ ਪਿਓ ਲਾਪਤਾ ਸੀ। ਆਪਾਂ ਉਦੋਂ ਆਪਾਂ ਗੱਲ ਕੀਤੀ ਸੀ ਕਿ ਜੇਕਰ ਇਹ ਹੁੰਦਾ ਤਾਂ ਉਹਦੇ ਨਾਲ ਸਿੱਧਾ ਬ੍ਰਿਜ ਭੂਸ਼ਣ ਬਚਦਾ, ਤੇ ਬ੍ਰਿਜ ਭੂਸ਼ਣ ਦਾ ਬਚਣ ਦਾ ਰਾਹ ਇੱਕ ਇਹੀ ਹੈ ਕਿ ਆਹ ਬਿਆਨ ਤੋਂ, ਇਹ ਧਾਰਾ ਤੋਂ ਉਹਦੇ ਵਾਲੇ ਚੋਂ ਬਚ ਜਾਵੇ, ਤੇ ਉਹਦੇ ਚੋਂ ਬਚ ਗਿਆ ਜੀ ਹੁਣ। ਸੋ ਇਸ ਲਈ ਇਹਦਾ ਮਤਲਬ ਬ੍ਰਿਜ ਭੂਸ਼ਣ ਨੂੰ ਵੀ ਸਰਕਾਰ ਇਸ ਪੱਧਰ ਤੇ ਲਿਆਈ ਕਿ ਤੈਨੂੰ ਬਚਾ ਲੈਂਦੇ ਆ ਪਰ ਤੂੰ ਅਹੁਦਾ ਛੱਡ ਦੇ ਜੀ, ਠੀਕ ਹੈ। ਤੇ ਇੱਧਰ ਪਹਿਲਵਾਨਾਂ ਨੂੰ ਲਿਆਈ ਕਿ ਉਹਨੂੰ ਹਟਾ ਦਿੰਦੇ ਆ, ਪਰ ਉਹਦੇ ਚੋਂ ਆਹ ਧਾਰਾ ਹਟਾ ਲਓ। ਸੋ ਕੀ ਇਹ ਸਮਝੌਤੇ ਦੇ ਰਹਿ ਪੈ ਗਏ। ਜਿਹੜੀ ਗੱਲ ਤੁਸੀਂ ਕਿਹਾ ਕਿ ਇੱਜ਼ਤ, ਮਾਣ, ਇਖਲਾਕ ਉਹ ਸਾਰਾ ਕੁਝ ਦਾਅ ਤੇ ਲੱਗ ਗਿਆ। ਉਹਦੇ ਲਈ ਹੁਣ ਕੈਰੀਅਰ ਜਾਂ ਉਹ ਅਵਾਰਡ ਵਾਪਸ ਕਰਨ ਵਾਲੇ ਨੋਟ ਦਿਖਣ ਲੱਗ ਗਏ, ਜਾਂ ਕੋਈ ਡਰ ਇਹਨਾਂ ਨੂੰ ਵੀ ਪਰਿਵਾਰਾਂ ਦਾ, ਬੱਚਿਆਂ ਦਾ, ਆਪਣੇ ਜੀਵਨ ਦਾ। ਜਿਵੇਂ ਗੱਡੀਆਂ ਮਗਰ ਪੁਲਿਸ ਲਾ ਕੇ ਡਰਾਉਂਦੇ ਸੀ, ਜੇ ਗੱਡੀਆਂ ਮਗਰ ਲਾ ਕੇ ਜਨਤਕ ਜਿਹੜੀਆਂ ਚੀਜ਼ਾਂ ਦਿਖਦੀਆਂ ਨੇ ਤਾਂ ਇਹਦਾ ਮਤਲਬ ਧਮਕਾਉਂਦੇ ਵੀ ਹੋਣੇ। ਬੈਠਕਾਂ ਦੇ ਵਿੱਚ ਕਿਹੋ ਜਿਹੀ ਸ਼ੈਲੀ ਸੀ, ਕਿਹੋ ਜਿਹੀ ਭਾਸ਼ਾ ਸੀ ਉਹਨਾਂ ਦੀ, ਇਹ ਤਾਂ ਹੁਣ ਪਹਿਲਵਾਨ ਜਾਣਦੇ ਜਿਹੜੇ ਗਏ ਨੇ ਅੰਦਰ। ਸੋ ਇਨਸਾਨ ਤਾਂ ਇਨਸਾਨ ਹੈ, ਇਹਦਾ ਮਤਲਬ ਕੀ ਇਹ ਡਰ ਦੇ ਵਿੱਚੋਂ ਹੋਇਆ, ਕਿ ਇਹ ਧਮਕਾ ਕੇ ਹੋਇਆ, ਕੀ ਮਨਾ ਕੇ ਹੋਇਆ, ਪਰ ਜੀ ਬ੍ਰਿਜ ਭੂਸ਼ਣ ਦੀ ਜਾਨ ਛੁੱਟ ਗਈ ਆ। ਸੋ ਇਸ ਲਈ ਇਹ ਪਹਿਲਵਾਨਾਂ ਲਈ ਰਾਹ ਨਹੀਂ ਬਣਿਆ, ਇਹ ਉਸ ਨਾਬਾਲਗ ਬੱਚੀ ਤੇ ਉਹਦੇ ਪਰਿਵਾਰ ਲਈ ਰਾਹ ਨਹੀਂ ਬਣਿਆ, ਇਹ ਰਾਹ ਬ੍ਰਿਜ ਭੂਸ਼ਣ ਲਈ ਬਣਿਆ ਤੇ ਉਹ ਰਾਹ ਸਾਫ਼ ਹੋ ਗਿਆ ਉਹਦੇ ਲਈ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਈਏ ਪੰਜਾਬ ਦੀ ਸਿਆਸਤ ਵੱਲ ਨੂੰ। ਪੰਜਾਬ ਦੀ ਸਿਆਸਤ ਦੇ ਵਿੱਚ ਦਿਲਚਸਪ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ। ਹਾਲਾਂਕਿ ਇਹਨਾਂ ਚੀਜ਼ਾਂ ਦਾ ਪੰਜਾਬ ਦੇ ਮਸਲਾਤ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਹੈ। ਪੰਜਾਬ ਦੇ ਲੀਡਰ ਇੱਕ ਦੂਜੇ ਨੂੰ ਵਿਆਹਾਂ ਦੀਆਂ ਤਾਨੇ ਮਿਹਣੇ ਦੇ ਰਹੇ ਨੇ। ਹੁਣ ਮਾਨ ਸਾਹਿਬ ਨੇ ਵੀ ਮੋੜਵਾਂ ਵਾਰ ਕੀਤਾ, ਤੇ ਇਹ ਉਹਨਾਂ ਦਾ ਪੇਸ਼ਾ ਰਿਹਾ, ਤੰਜ਼ ਕਰਨਾ, ਵਿਅੰਗ ਕਰਨਾ। ਉਹ ਪੇਸ਼ੇਵਰ ਰਹੇ ਨੇ, ਤੇ ਇਸ ਮਾਮਲੇ ਦੇ ਵਿੱਚ ਮੋੜਵਾਂ ਜਵਾਬ ਦੇਣ 'ਚ ਤਾਂ ਉਹਨਾਂ ਦਾ ਕੋਈ ਮੇਰੇ ਖਿਆਲ ਸਾਨੀ ਨਹੀਂ ਹੈ। ਉਹਨਾਂ ਨੇ ਭਗਵੰਤ ਮਾਨ ਉੱਤੇ ਨਿਸ਼ਾਨਾ ਸਾਧਿਆ। ਪਰ ਇਸੇ ਦਰਮਿਆਨ ਗੱਲ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੀਆਂ 2.5 ਕਰੋੜ ਦੀਆਂ ਲੈਂਡ ਕਰੂਜ਼ਰਾਂ ਦੇ ਵਿੱਚ ਘੁੰਮਦਾ ਆਮ ਆਦਮੀ ਕੇਜਰੀਵਾਲ, ਕਿਉਂਕਿ ਕੇਜਰੀਵਾਲ ਨੇ ਸੱਤਾ ਦੇ ਵਿੱਚ, ਰਾਜਨੀਤੀ ਦੇ ਵਿੱਚ ਪਰਿਵਰਤਨ ਦੀ ਗੱਲ ਕਹੀ ਸੀ।
ਸਾਦੀ ਜ਼ਿੰਦਗੀ ਜਿਉਣ ਦੀ ਗੱਲ ਕਹੀ ਸੀ, ਲੋਕਪਾਲ ਦੀ ਗੱਲ ਕਹੀ ਸੀ, ਵੀਆਈਪੀ ਕਲਚਰ ਦੀ ਗੱਲ ਕੀਤੀ ਸੀ। ਜੀ ਪ੍ਰਵੀਨ ਜੀ, ਬਿਲਕੁਲ ਉਹ ਆਪਣੇ ਕਹਾਵਤ ਆ ਨਾ ਕਿ ਨੱਚਣ ਗਾਉਣ ਵਾਲੇ ਦਾ ਮੂੰਹ ਨਾ ਰਹਿੰਦਾ, ਨੱਚਣ ਵਾਲੇ ਦੀ ਅੱਡੀਆਂ ਰਹਿੰਦੀ, ਹੈ ਨਾ। ਜੀ ਸੋ ਇਸ ਲਈ ਉਹੀ ਕਹਾਵਤ ਆ ਕਿ ਨੱਚਣ ਵਾਲੀ ਦੀ ਅੱਡੀਆਂ ਰਹਿੰਦੀ, ਗਾਉਣ ਵਾਲੇ ਦਾ ਮੂੰਹ ਨਾ ਰਹਿੰਦਾ, ਕਿ ਹਾਂ ਉਹ ਰਹਿ ਨਹੀਂ ਸਕਦੇ। ਸੋ ਇਸ ਲਈ ਭਗਵੰਤ ਮਾਨ ਦੀ ਤੁਸੀਂ ਪੇਸ਼ੇ ਦੀ ਗੱਲ ਕਰਦੇ ਹੋ, ਫਿਰ ਉਹ ਵੀ ਰਹਿ ਨਹੀਂ ਸਕਦੇ, ਉਹਨਾਂ ਦਾ ਵੀ ਜਾਗ ਜਾਂਦਾ ਉਹ, ਹੈ ਨਾ, ਕਮੇਡੀਅਨ ਬਣਾ ਜੋ ਫਿਰ ਤੁਕਬੰਦੀ ਤੇ ਵੀ ਉਤਰੇ ਆਉਂਦੇ ਨੇ, ਉਹ ਤੰਜ ਕਸਣ ਤੇ ਵੀ ਉਤਰੇ ਆਉਂਦੇ ਨੇ, ਪਰ ਮਰਿਆਦਾ ਕਿਸੇ ਨੇ ਵੀ ਨਹੀਂ ਪਾਲੀ, ਨਾ ਵਿਰੋਧੀ ਲੀਡਰਾਂ ਨੇ, ਨਾ ਸਰਕਾਰ ਵਾਲੀ ਧਿਰ ਨੇ, ਨਾ ਮੁੱਖ ਮੰਤਰੀ ਨੇ, ਨਾ ਸਾਬਕਾ ਮੰਤਰੀਆਂ ਨੇ। ਸੋ ਸਾਰਿਆਂ ਨੇ ਮਰਿਆਦਾ ਤਾਂ ਭੰਗ ਕਰ ਦਿੱਤੀ ਆ। ਉਸ ਪੱਧਰ ਤੱਕ ਆ ਗਏ ਹਾਂ ਅਸੀਂ। ਹਾਂ, ਜਿੱਥੋਂ ਤੱਕ ਇਹ ਤਾਜ਼ਾ ਮਾਮਲਾ ਹੈ, ਤਾਜ਼ਾ ਮਾਮਲਾ ਮਤਲਬ ਕਿ ਸਿੱਧਾ ਵਿਆਹਾਂ ਤੋਂ, ਉਸ ਦੇ ਵਿੱਚ ਜਿਵੇਂ ਨਵਜੋਤ ਸਿੱਧੂ ਬੋਲੇ, ਵਿਕਰਮ ਮਜੀਠੀਆ ਬੋਲੇ, ਬਾਜਵਾ ਹੋਰੀ ਬੋਲੇ ਕਿ ਇਹ ਤਾਂ ਵਿਆਹ ਕਰਾਉਣੇ ਆਏ ਨੇ, ਹਨਾ, 30 ਦਿਨ ਵਿਆਹ ਹੋ ਜਾਂਦਾ ਜੀ, ਹਰ ਰੋਜ਼ ਵਿਆਹ ਹੀ ਹੁੰਦਾ। ਭਗਵੰਤ ਮਾਨ ਕਹਿੰਦੇ ਠੀਕ ਆ, ਫਿਰ ਨੌਜਵਾਨ ਐਮਐਲਏ ਨੇ ਸਾਡੇ ਤਾਂ ਵਿਆਹ ਤਾਂ ਹੋਣਗੇ ਹੀ ਭਾਈ, ਹੈ ਨਾ, ਇਹ ਚ ਸਾਡਾ ਕੀ ਕਸੂਰ ਹੈ ਜੇ ਤੁਹਾਡੇ ਰਾਹੁਲ ਗਾਂਧੀ ਦਾ ਵਿਆਹ ਨਹੀਂ ਹੋ ਰਿਹਾ, ਕਹਿੰਦੇ, ਹੈ ਨਾ। ਫਿਰ ਉਹ ਭਗਵੰਤ ਮਾਨ ਤੇ ਜਿਹੜਾ ਵਿਆਹ ਵਾਲਾ ਤੰਜ ਸੀਗਾ, ਉਹਦਾ ਵੀ ਭਗਵੰਤ ਮਾਨ ਨੇ ਉਸੇ ਸ਼ੈਲੀ 'ਚ ਜਵਾਬ ਦਿੱਤਾ ਕਿ ਕੋਈ ਨਾ ਨਵਜੋਤ ਸਿੱਧੂ, ਫਿਰ ਤਾਂ ਤੂੰ ਵੀ ਨਾ ਹੁੰਦਾ ਜੇ ਤੇਰੇ ਬਾਪੂ ਦਾ ਦੂਆ ਵਿਆਹ ਨਾ ਹੋਇਆ ਹੁੰਦਾ, ਹੈ ਨਾ। ਤੇ ਇਸੇ ਤਰ੍ਹਾਂ ਦੇ ਕੁਝ ਅਖਬਾਰ ਦੇ ਮਾਲਕਾਂ ਤੇ ਵੀ ਉਹਨਾਂ ਨੇ ਕੋਈ ਤੰਜ ਕਸੇ। ਸੋ ਪਰ ਇਹ ਮੁੱਖ ਮੰਤਰੀ ਨੂੰ ਨਹੀਂ ਸ਼ੋਭਦਾ, ਮੇਰਾ ਮੰਨਣਾ ਇਹ ਜੇ ਸਾਹਮਣੇ ਵਾਲਾ, ਹੁਣ ਜਨਤਾ ਕੁਝ ਵੀ ਬੋਲੂਗੀ, ਲੋਕ ਕੁਝ ਵੀ ਬੋਲਣਗੇ, ਲੋਕ ਪਹਿਲਿਆਂ ਲਈ ਵੀ ਬੋਲਦੇ ਸੀ। ਜੇਕਰ ਤੁਹਾਨੂੰ ਇਹ ਲੱਗਦਾ ਕਿ ਨਿੱਜੀ ਹਮਲੇ ਨੇ, ਜਦੋਂ ਤੁਸੀਂ ਵਿਕਰਮ ਮਜੀਠੀਆ ਦਾ, ਹਰਸਿਮਰਤ ਦਾ ਨਾਂ ਲੈ ਕੇ ਉਹਨਾਂ ਲਈ ਬੋਲਦੇ ਸੀ, ਉਹ ਵੀ ਨਿੱਜੀ ਹਮਲੇ ਸੀ। ਜਦੋਂ ਉਹਨਾਂ ਦੀਆਂ ਗੀਤ ਕਵਿਤਾਵਾਂ ਬਣਾ ਕੇ ਬੋਲਦੇ ਸੀ, ਉਹ ਵੀ ਨਿੱਜੀ ਹਮਲੇ ਸੀ। ਤਾਂ ਉਹਦੇ ਪਰ ਤੁਸੀਂ ਹੱਸਦੇ ਵੀ ਸੀ ਤੇ ਲੋਕਾਂ ਨੂੰ ਤਾੜੀਆਂ ਵਜਾਉਂਦੇ ਸੀ। ਫਿਰ ਤੁਸੀਂ ਕਹੋਗੇ ਉਹ ਪੰਜਾਬ ਦੇ ਡਰੱਗ ਨਾਲ ਜੁੜਿਆ ਮਾਮਲਾ ਸੀ, ਇਹ ਪੰਜਾਬ ਦੇ ਇਖਲਾਕ ਨਾਲ ਜੁੜਿਆ ਮਾਮਲਾ, ਫਿਰ ਇਹ ਪੰਜਾਬ ਦਾ ਸੱਭਿਆਚਾਰ ਨਹੀਂਗਾ ਕਿ ਹਾਂ ਇੱਕ ਵਿਆਹ ਦੋ ਵਿਆਹ। ਸੋ ਇਸ ਲਈ ਇਹ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਮਰਿਆਦਾ ਪਾਲਣ ਦੀ ਲੋੜ ਆ, ਔਰ ਮਰਿਆਦਾ 'ਚ ਪੰਜਾਬ ਦੀ ਸਿਆਸਤ ਨਹੀਂ ਆ, ਮਰਿਆਦਾ 'ਚ ਪੰਜਾਬ ਦੇ ਲੀਡਰ ਨਹੀਂ ਆ, ਮਰਿਆਦਾ 'ਚ ਸੱਤਾਧਾਰੀ ਤੇ ਵਿਰੋਧੀ ਧਿਰ ਨਹੀਂ ਆ। ਫਿਰ ਉਹ ਤੋਂ ਬਾਅਦ ਫਿਰ ਪ੍ਰਤਾਪ ਬਾਜਵਾ ਦਾ ਇੱਕ ਹੋਰ ਮਾਮਲਾ ਭਖਿਆ ਜੀ। ਕਹਿੰਦੇ ਜੀ ਪ੍ਰਤਾਪ ਬਾਜਵਾ ਨੇ ਉਹ ਮੋਬਾਈਲ ਵਾਲੀ ਗੱਲ ਕਹੀ ਕਿ ਹੁਣ ਤਾਂ ਮੋਬਾਈਲ ਵੇਚਣ ਵਾਲੇ ਵੀ ਐਮਐਲਏ ਬਣ ਗਏ ਜੀ। ਹੁਣ ਇਸ ਨੂੰ ਦਲਿਤ ਭਾਈਚਾਰੇ ਵਾਲੇ ਮਾਮਲੇ ਨਾਲ ਜੋੜ ਲਿਆ। ਠੀਕ ਹੈ, ਅੱਛਾ, ਕਿ ਜੀ ਇਹ ਦਲਿਤ ਐਮਐਲਏ ਦਾ ਅਪਮਾਨ ਹੈ, ਦਲਿਤ ਭਾਈਚਾਰੇ ਤੇ ਹਮਲਾ, ਹੈ ਨਾ। ਤੇ ਇਸ ਨੂੰ ਇਸ ਤਰ੍ਹਾਂ, ਮਤਲਬ ਅਸੀਂ ਰਾਜਨੀਤੀ ਕਿੱਥੇ ਲਿਆਏ ਆ? ਮਤਲਬ ਤੁਸੀਂ ਗੱਲੇ ਨਹੀਂ ਕਰੋਗੇ ਕਿ ਕਿਸੇ ਬਾਰੇ ਜੇ ਉਹਨੇ ਟਿੱਪਣੀ ਕੀਤੀ, ਉਹ ਟਿੱਪਣੀ ਤੇ ਸਵਾਲ ਹੋਣਾ ਚਾਹੀਦਾ ਕਿ ਕੀ ਮੋਬਾਈਲ ਵਾਲਾ ਬਣ ਨਹੀਂ ਸਕਦਾ? ਬਿਲਕੁਲ ਬਣ ਸਕਦਾ, ਕਿਉਂ ਨਹੀਂ ਬਣ ਨਹੀਂ ਸਕਦਾ? ਕਿ ਸਧਾਰਨ ਬੰਦਾ ਬਣ ਨਹੀਂ ਸਕਦਾ? ਇਹ ਸਵਾਲ ਕਰੋ ਪ੍ਰਤਾਪ ਬਾਜਵੇ ਨੂੰ। ਇਹ ਕਿਹੜਾ ਤੇਰਾ ਮਤਲਬ ਹੈ ਕਿ ਤੁਸੀਂ ਉਹ ਠੇਕਾ ਲਿਆ ਬਣਨ ਦਾ? ਹਾਂ, ਬਿਲਕੁਲ। ਹਰ ਚੀਜ਼ ਨੂੰ ਧਰਮ ਨਾਲ, ਜਾਤ ਨਾਲ, ਫਿਰਕੇ ਨਾਲ ਜੋੜਨਾ, ਇਹ ਸਾਡੀ ਸਿਆਸਤ ਦੀ ਹੋਰ ਗਿਰਾਵਟ ਹੈ ਜੀ। ਤੇ ਪ੍ਰਤਾਪ ਬਾਜਵਾ ਕਹਿੰਦਾ ਜੀ ਮੇਰੀ ਇਹੋ ਜਿਹੀ ਕੋਈ ਮਨਸ਼ਾ ਵੀ ਨਹੀਂ ਸੀ, ਨਾ ਮੈਂ ਇਹ ਸੋਚ ਕੇ ਬੋਲਿਆ ਤੇ ਨਾ ਮੈਂ ਇਹਦੇ ਲਈ ਮਾਫੀ ਮੰਗਣੀ। ਤੇ ਜੇਕਰ ਇਹੀ ਮਸਲਾ ਹੈ ਕਿ ਹਾਂ ਮੈਂ ਦਲਿਤ ਭਾਈਚਾਰੇ ਬਾਰੇ ਜਾਂ ਦਲਿਤ ਵਿਰੋਧੀ ਹਾਂ, ਤਾਂ ਫਿਰ ਮੈਨੂੰ ਦੱਸ ਦਿਓ ਕੇਜਰੀਵਾਲ ਤੇ ਭਗਵੰਤ ਮਾਨ ਤੁਸੀਂ ਕੀ ਹੋ ਕਿ ਤੁਸੀਂ ਤਾਂ ਵਾਅਦਾ ਕੀਤਾ ਸੀ ਕਿ ਦਲਿਤ ਨੂੰ ਡਿਪਟੀ ਸੀਐਮ ਬਣਾਵਾਂਗੇ। ਕਿੱਥੇ ਆ ਤੁਹਾਡਾ ਵਾਅਦਾ, ਹੈ ਨਾ? ਮੈਨੂੰ ਦੱਸ ਦਿਓ। ਕਹਿੰਦੇ ਮੈਂ ਹਰਪਾਲ ਚੀਮਾ ਨੂੰ ਪੁੱਛਣਾ ਚਾਹੁੰਦਾ ਕਿ ਭਾਈ ਤੂੰ ਤਾਂ ਉਸ ਭਾਈਚਾਰੇ ਦੀ ਹੁਣ ਅਗਵਾਈ ਕਰਦਾ ਹੈ, ਕਿ ਤੂੰ ਹੀ ਦੱਸ ਦੇ ਕਿ ਤੁਸੀਂ ਐਡਵੋਕੇਟ ਜਨਰਲ ਦੀ ਟੀਮ 'ਚ ਰਾਖਵਾਂ ਕਰਨ ਦੇਣ ਤੋਂ ਕਿਉਂ ਭੱਜ ਗਏ? ਕਿ ਉਹ ਉਸ ਪਰਿਵਾਰਾਂ 'ਚ ਬੱਚੇ ਕਾਬਲ ਨਹੀਂ ਕਿ ਵਕੀਲ ਉਹਨਾਂ ਦੇ ਜੀ, ਕਿਉਂ ਉਹਨਾਂ ਨੂੰ ਲਾਇਆ ਨਹੀਂ ਅਜੇ ਤੱਕ? ਸੋ ਇਸ ਲਈ ਉਹਨਾਂ ਨੇ ਉੱਧਰ ਸਵਾਲ ਕਰ ਲਿਆ। ਫਿਰ ਸਵਾਲ ਵੀਆਈਪੀ ਕਲਚਰ ਤੇ ਆ ਗਿਆ। ਵੀਆਈਪੀ ਕਲਚਰ ਤੋਂ ਸਵਾਲ ਆਇਆ ਤੇ ਪ੍ਰਤਾਪ ਬਾਜਵਾ ਕਹਿੰਦਾ ਜੀ ਮੈਨੂੰ ਇਹ ਦੱਸੋ ਕਿ 171 ਕਰੋੜ ਰੁਪਏ ਦਾ ਜਿਹੜਾ ਮਕਾਨ ਬਣਾਇਆ ਤੁਸੀਂ, ਉਹ ਕੀ ਹੈ? 45 ਕਰੋੜ ਦੀ ਰੈਨੋਵੇਸ਼ਨ ਆ। ਆਪਾਂ ਗੱਲ ਕਰ ਰਹੇ ਸੀਗੇ, ਕੁਝ ਹੋਰ ਤੱਥ ਸਾਹਮਣੇ ਆਏ ਕਿ ਨਵੇਂ ਕੁਆਟਰ ਬਣਾ ਕੇ ਦੇਣੇ ਆ ਸਰਕਾਰੀ ਮੁਲਾਜ਼ਮਾਂ ਨੂੰ, ਜਿਨ੍ਹਾਂ ਨੂੰ ਉੱਥੋਂ ਕੱਢਿਆ, ਜਿਨ੍ਹਾਂ ਨੂੰ ਖਾਲੀ ਕਰਾਏ, ਹੈ ਨਾ, ਉਹ ਸਾਰਾ ਕੁਝ ਬਣ ਤੇ 171 ਕਰੋੜ ਆ ਜਾਣਾ। ਕਹਿੰਦੇ 171 ਕਰੋੜ ਵਾਲਾ ਕਿਹੜਾ ਆਮ ਆਦਮੀ ਪਾਰਟੀ ਹੁੰਦਾ? ਤੁਸੀਂ ਤਾਂ ਕਹਿੰਦੇ ਸੀ 4 ਕਮਰਿਆਂ ਦੇ ਘਰ 'ਚ ਰਹਾਂਗੇ। ਚਲੋ ਅਗਲੇ ਕਹਿੰਦੇ ਜੀ ਦਿੱਲੀ ਦਾ ਪੈਸਾ ਦਿੱਲੀ ਵਾਲਿਆਂ ਨੇ ਲਾਇਆ, ਸਾਨੂੰ ਕੀ ਲੈਣਾ ਜੀ। ਪਰ ਸਵਾਲ ਪੰਜਾਬ ਤੇ ਵੀ ਖੜਾ ਜਨਾਬ ਜੀ। ਬਕਾਇਦਾ ਜਿਹੜੇ ਤੱਥ ਨੇ ਉਹਦਾ ਜਵਾਬ ਹੁਣ ਆਮ ਆਦਮੀ ਪਾਰਟੀ ਨੂੰ, ਪੰਜਾਬ ਦੀ ਪਾਰਟੀ ਨੂੰ, ਪੰਜਾਬ ਦੀ ਸਰਕਾਰ ਨੂੰ, ਦਿੱਲੀ ਵਾਲੇ ਨੁਮਾਇੰਦਿਆਂ ਨੂੰ ਦੇਣਾ ਬਣਦਾ। ਉਹ ਕਹਿੰਦੇ ਜੀ ਕੇਜਰੀਵਾਲ ਕੋਲ ਤੇ ਭਗਵੰਤ ਮਾਨ ਦੇ ਕੋਲ ਪੰਜਾਬ ਪੁਲਿਸ ਦੇ 80 ਕਮਾਂਡੋ ਨੇ। ਕਿਹੜੀ ਗੱਲੋਂ ਵੀ ਠੀਕ ਹੈ, ਭਗਵੰਤ ਮਾਨ ਨੂੰ ਮਿਲੇ, ਚਲੋ ਮੁੱਖ ਮੰਤਰੀ ਆ ਜੀ, ਪਰ ਉਹ ਕਹਿੰਦੇ 5 ਲੈਂਡ ਕਰੂਜ਼ਰਾਂ ਦੀ ਕੀ ਲੋੜ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ? ਤੇ ਪੰਜਾਬ ਦੇ ਕੋਟੇ 'ਚ 2 ਕੇਜਰੀਵਾਲ ਨੂੰ ਦਿੱਤੀਆਂ, ਕਹਿੰਦੇ 2.5 ਕਰੋੜ ਦੀਆਂ 2 ਠੀਕ ਹੈ ਨੇ ਕੇਜਰੀਵਾਲ ਨੂੰ ਦਿੱਤੀਆਂ। ਕਿਉਂ ਦਿੱਤੀਆਂ ਜੀ? ਕਹਿੰਦੇ 80 ਕਮਾਂਡੋ ਪੰਜਾਬ ਦੇ ਦਿੱਤੇ ਨੇ। ਕਿਉਂ ਦਿੱਤੇ ਨੇ ਜੀ? ਕਹਿੰਦੇ ਹਲੋ ਪ੍ਰਤਾਪ ਬਾਜਵਾ ਕਹਿੰਦਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਜਰੀਵਾਲ ਨੂੰ ਬਤੌਰ ਸੀਐਮ Z+ ਰੱਖਿਆ ਦਿੱਤੀ ਹੋਈ ਆ
ਜਦੋਂ ਕਿ ਪੰਜਾਬ ਸਰਕਾਰ ਨੇ ਵੀ ਉਸ ਨੂੰ Z+ ਸਿਕਿਉਰਿਟੀ ਸਣੇ 2 ਲੈਂਡ ਕਰੂਜ਼ਰ ਗੱਡੀਆਂ ਜਿਹੜੀਆਂ 2.5 ਕਰੋੜ ਦੀਆਂ ਨੇ ਤੇ 80 ਕਮਾਂਡੋ ਦਿੱਤੇ ਹੋਏ ਨੇ ਜੀ। ਚੰਡੀਗੜ੍ਹ ਵਿੱਚ ਕੋਠੀ ਤੇ 50 ਕਮਾਂਡੋ ਸਮੇਤ ਲੈਂਡ ਕਰੂਜ਼ਰ ਨੇ ਕਹਿੰਦਾ ਜੀ। ਭਗਵੰਤ ਮਾਨ ਦੇ ਕੋਲ ਵੀ 5 ਲੈਂਡ ਕਰੂਜ਼ਰ ਨੇ। ਇਹ ਕਿਹੜੀ ਆਮ ਆਦਮੀ ਦੀ ਗੱਲ ਕਰਦੇ ਨੇ ਕਹਿੰਦਾ। ਹੁਣ ਇਹ ਸਵਾਲ ਇੱਕ ਪਾਸੇ ਤਾਂ ਇਹ VIP ਕਲਚਰ ਦਾ ਸਵਾਲ ਆ ਪ੍ਰਵੀਨ ਜੀ ਕਿ ਤੁਸੀਂ 5 ਲੈਂਡ ਕਰੂਜ਼ਰ ਇੱਕ 'ਚ ਬੈਠਣਾ ਕਿ ਇੱਕੋ ਟਾਈਮ 'ਚ 5 'ਚ ਬਹਿ ਜਾਓਗੇ। ਵੈਸੇ 5 'ਚ ਵੀ ਜੇਕਰ ਦੂਜੇ ਮੰਤਰੀ ਸੰਤਰੀ ਦੂਏ ਲੋਕ ਦੁਨੀਆ 'ਚ ਬੈਠ ਸਕਦੇ ਨੇ ਤਾਂ, ਪਰ ਅਗਲੇ ਕਹਿੰਦੇ ਅਸੀਂ ਕਿਹੜਾ ਹੁਣ ਕੈਪਟਨ ਅਮਰਿੰਦਰ ਜਾਂ ਪ੍ਰਕਾਸ਼ ਸਿੰਘ ਬਾਦਲ ਤੋਂ ਘੱਟ ਜੀ। ਇਹਦਾ ਮਤਲਬ ਉਹ ਸਾਰਾ ਲੋਕਾਂ ਨੂੰ ਤਾਂ ਠੱਗੀ ਹੋ ਸੀ ਨਾ, ਝੂਠੇ ਸੀ ਨਾ ਕਿ ਅਸੀਂ ਬਦਲਾ ਲਿਆਉਣਾ। ਫਿਰ ਦੂਸਰੇ ਪਾਸੇ ਇਹ ਦੂਜਾ VIP ਕਲਚਰ ਦੇ ਨਾਲ ਨਾਲ ਪੈਸੇ ਦਾ ਵੀ ਮਾਮਲਾ, ਖਰਚੇ ਦਾ ਬੋਝ ਕਰਕੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਨੇ ਸਿਕਿਉਰਿਟੀ ਕਿਉਂ ਦੇਣੀ ਆ ਵੀ? ਬਿਲਕੁਲ ਸਹੀ। ਫਿਰ ਹਰੇਕ ਸੂਬੇ ਦੇ ਮੁੱਖ ਮੰਤਰੀ ਨੂੰ ਦੇ ਦਿਓ। ਮੁੱਖ ਮੰਤਰੀ ਦਾ ਮੁੱਖ ਮੰਤਰੀ ਹੋਇਆ, ਚਾਹੇ ਦਿੱਲੀ ਵਾਲਾ, ਚਾਹੇ ਹਿਮਾਚਲ ਵਾਲਾ, ਚਾਹੇ ਰਾਜਸਥਾਨ ਵਾਲਾ, ਚਾਹੇ ਕਰਨਾਟਕ ਵਾਲਾ, ਚਾਹੇ ਗੁਜਰਾਤ ਵਾਲਾ। ਹਰੇਕ ਸੂਬੇ ਦੇ ਮੁੱਖ ਮੰਤਰੀ ਨੂੰ ਦੇ ਦਿਓ ਕਿ ਹਾਂ ਲਓ ਚੱਕੋ ਜੀ, ਸਾਡੇ ਕੋਲ 2 ਲੈਂਡ ਕਰੂਜ਼ਰ 2.5 ਕਰੋੜ ਦੀਆਂ ਤੇ ਆ ਚੱਕੋ ਜੀ 80 ਕਮਾਂਡੋ, ਇਹ ਸਾਡਾ ਅਸੀਂ ਨਵਾਂ ਰਿਵਾਜ ਤੋਰਿਆ ਜੀ। ਫਿਰ ਦੂਸਰੇ ਪਾਸੇ ਇਹ ਸਭ ਦੇ ਦਰਮਿਆਨ ਉਹ ਕਹਿੰਦੇ ਜੀ ਐਂ ਦੱਸ ਦਿਓ ਫਿਰ ਕਿ ਜੇ ਤੁਸੀਂ ਇਹ ਕਹਿੰਦੇ ਹੋ ਫਿਰ ਕਟਾਰੂ ਚੱਕ ਵਾਲੇ ਮਾਮਲੇ 'ਚ ਕਿਉਂ ਨਹੀਂ ਕਾਰਵਾਈ ਕਰਦੇ? ਉੱਥੇ ਵੀ ਤੁਸੀਂ ਭੁੱਲ ਜਾਂਦੇ ਹੋ ਕਿ ਹਾਂ ਇਹ ਦਲਿਤ ਵਿਰੋਧੀ ਮਾਮਲਾ ਹੈ, ਕਿਹਦੇ ਵਿਰੋਧੀ? ਉਹ ਬੱਚਿਆਂ ਦਾ ਦੱਸੋ ਜੀ ਕੀ ਕਸੂਰ ਹੈ ਕਹਿੰਦੇ। ਪਰ ਜਿਹੜੇ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਦੇ VIP ਕਲਚਰ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੇ ਨਾਲ ਰਾਘਵ ਚੱਡਾ ਨੂੰ ਵੀ ਲਿਆਂਦਾ। ਕਹਿੰਦੀ ਅਜਿਹੀ ਇੱਕ ਗੱਡੀ ਰਾਘਵ ਚੱਡਾ ਨੂੰ ਵੀ ਦਿੱਤੀ ਵੀ ਆ, ਕੋਠੀਆਂ ਇੱਥੇ ਰਾਘਵ ਚੱਡਾ ਨੂੰ ਵੀ ਨੇ, ਦਫ਼ਤਰ ਇੱਥੇ ਰਾਘਵ ਚੱਡਾ ਦੇ ਬੰਦਿਆਂ ਨੂੰ ਵੀ ਨੇ। ਉਹਦਾ ਜਵਾਬ ਦੇਣ ਕਹਿੰਦੇ। ਇਹ ਸਭ ਦੇ ਦਰਮਿਆਨ ਇੱਕ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਆ ਪ੍ਰਵੀਨ ਜੀ। ਉਹ ਸਾਬਕਾ ਮੁੱਖ ਮੰਤਰੀ ਦੇ ਖਿਲਾਫ ਆ ਜਿਹੜਾ ਕਹਿੰਦਾ ਸੀ ਅਸਲ 'ਚ ਆਮ ਆਦਮੀ ਦਾ ਮੁੱਖ ਮੰਤਰੀ ਤਾਂ ਮੈਂ ਆ ਜੀ, ਮੈਂ ਧਾਰਾਂ ਚੋਣਾ, ਮੈਂ ਰੱਸੇ ਬੰਨ੍ਹਦਾ, ਮੈਂ ਮੈਕ ਠੀਕ ਕਰਦਾ, ਮੈਂ ਟੈਂਟ ਲਾਉਣਾ। ਉਹ ਕਹਿੰਦੇ ਜੀ ਉਹਦੇ ਜਿਹੜਾ ਚੰਨੀ ਦਾ ਭਾਣਜਾ ਸੀ ਉਹਦੇ ਕੋਲ ਕਹਿੰਦੇ 2 escort ਚੱਲਦੀਆਂ ਸੀ, ਉਹਦੇ ਨਾਲ 22 ਕਮਾਂਡੋ ਚੱਲਦੀ ਸੀ ਉਹਦੇ ਨਾਲ। ਨਾ ਉਹਦੇ ਕੋਲ ਸਰਕਾਰੀ ਉਹਦਾ ਕੋਈ, ਨਾ ਸੰਵਿਧਾਨਕ ਉਹਦਾ ਕੋਈ ਜੀ, ਨਾ ਉਹਨੂੰ ਕੋਈ ਪਾਰਟੀ 'ਚ ਉਹਦਾ ਦਿੱਤਾ ਵਾ, ਨਾ ਉਹਨੂੰ ਉਹਦੇ ਕੋਲ ਕੋਈ ਮਤਲਬ ਕਿ ਚੇਅਰਮੈਨੀ ਫੇਅਰਮੈਨੀ ਸੀ। ਫਿਰ ਉਹਦੇ ਕੋਲ ਕਿਸ ਨਾਤੇ 2 escort ਗੱਡੀਆਂ ਉਹਦੇ ਨਾਲ ਚੱਲਦੀਆਂ ਸੀ ਤੇ ਪੱਕੇ ਕਮਾਂਡੋ ਲੱਗੇ ਸੀ ਬਾਈ ਜੀ, ਦੱਸਣ ਲਈ ਸੀ ਕਿ ਇਹ ਵੀ ਮੁੱਖ ਮੰਤਰੀ ਹੈ ਬਾਈ। ਆ ਵੀ ਪਹਿਲੂ ਆ। ਸੋ ਕੋਈ ਇੱਥੇ ਆਮ ਨੀਗਾ ਜੀ। ਇਹ ਖਾਸ ਨੇ, ਚਾਹੇ ਮੌਜੂਦਾ ਨੇ ਤੇ ਚਾਹੇ ਸਾਬਕਾ ਨੇ। ਸੋ ਇੱਕ ਦੂਏ ਤੇ ਦੋਸ਼ ਲਾ ਕੇ ਆਪਣੀ ਚਮੜੀ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਅੱਜ ਅਫਸੋਸ ਇਸ ਗੱਲ ਦਾ ਕਿ ਪੰਜਾਬ ਦੇ ਲੀਡਰ ਜਿੱਥੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾ ਰਹੇ ਨੇ, ਔਰ ਪਹਿਲਿਆਂ ਵੀ ਲਾਉਂਦੇ ਸੀ ਤੇ ਹੁਣ ਵਾਲੇ ਵੱਧੇ ਲਾ ਰਹੇ ਨੇ, ਤੇ ਉੱਥੇ ਹੀ ਪਹਿਲਾਂ ਨਾਲੋਂ ਵੀ ਮਰਿਆਦਾ ਹੁਣ ਡਿੱਗਦੀ ਜਾ ਰਹੀ ਹੈ ਸ਼ਬਦਾਂ ਦੀ, ਬੋਲਾਂ ਦੀ, ਤੇ ਇਹ ਇਸ ਨੂੰ ਲੈ ਕੇ ਇੱਕ ਫਿਕਰਮੰਦੀ ਖੜੀ ਹੈ ਕਿ ਪੰਜਾਬ ਦੀ ਅਸਾਰੂ ਸਿਆਸਤ ਦੀ ਥਾਂ ਪੰਜਾਬ ਮਾਰੂ ਸਿਆਸਤ ਪੰਜਾਬ ਦੇ ਗਲ ਪੈ ਗਈ ਆ, ਜਿਹਨੇ ਪੰਜਾਬ ਦਾ ਬਹੁਤ ਪੱਠਾ ਬਿਠਾ ਦੇਣਾ ਹੋਵੇ। ਜੀ। ਪੰਜਾਬ ਦਾ ਕਰਜ਼ਾ ਲਾਉਣ ਵਾਲੇ ਲੋਕ, ਪੰਜਾਬ ਦਾ ਰੈਵਨਿਊ ਵਧਾਉਣ ਵਾਲੇ ਲੋਕ ਅੱਜ ਕੱਲ੍ਹ ਤਾਨੇ ਮਿਹਣੇ 'ਚ ਪਏ ਨੇ। ਇਹਨਾਂ 'ਚ ਸੱਤਾਧਾਰੀ ਵੀ ਨੇ ਤੇ ਇਹਨਾਂ 'ਚ ਵਿਰੋਧੀ ਵੀ ਨੇ। ਵਿਰੋਧੀ ਵੀ ਕਦੇ ਰੋਡ ਮੈਪ ਲੈ ਕੇ ਆਉਂਦੇ ਹੁੰਦੇ ਸੀ, ਤੇਲੰਗਾਨਾ ਦੀ ਰੇਤੇ ਵਾਲੀ ਪਾਲਿਸੀ, ਫਲਾਣਾ ਸ਼ਰਾਬ ਕਾਰਪੋਰੇਸ਼ਨ, ਤੇ ਜਿਹੜੇ ਸੱਤਾਧਾਰੀ ਹੈ ਇਹ ਵੀ ਕਦੇ ਮੀਡੀਆ ਇੰਟਰਵਿਊਜ਼ ਦੇ ਵਿੱਚ ਬੈਠ ਕੇ 30,000 ਕਰੋੜ ਇਧਰ ਸੇ ਆ ਜਾਏਗਾ, 40,000 ਕਰੋੜ ਇਧਰ ਸੇ ਆ ਜਾਏਗਾ, ਇਸ ਤਰ੍ਹਾਂ ਦੇ ਦਾਅਵੇ ਕਰਦੇ ਰਹੇ ਆ। ਸ਼ਰਾਬ ਦੀਆਂ ਭੱਠੀਆਂ ਦਾ ਜ਼ਿਕਰ ਕੀਤਾ ਸੀਗਾ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸ਼ਰਮਾ ਜੀ, ਪਰ ਹੁਣ ਦੱਸਦੇ ਆ ਕਿ ਸ਼ਰਾਬ ਦੀਆਂ ਭੱਠੀਆਂ ਤਾਂ ਫੜੀਆਂ ਗਈਆਂ ਪਰ ਬੰਦੇ ਫਰਾਰ ਹੋ ਗਏ। ਬਿਲਕੁਲ ਜੀ। ਕੱਲ ਆਪਾਂ ਜਦੋਂ ਜ਼ਿਕਰ ਕਰ ਰਹੇ ਸੀ ਕਿ ਹੁਸ਼ਿਆਰਪੁਰ ਦੇ ਜਿਹੜੇ ਜੰਗਲ ਨੇ ਉਹ ਅੱਡੇ ਬਣ ਗਏ ਨਜਾਇਜ਼ ਸ਼ਰਾਬ ਦੇ, ਕੱਚੀ ਸ਼ਰਾਬ ਦੇ, ਤੇ ਉੱਥੇ ਬਿਆਸ ਦਰਿਆ ਦੇ ਕਿਨਾਰੇ ਖੂਹ ਭੱਠੀਆਂ ਚੱਲਦੀਆਂ, ਇੱਕੋ ਭੱਠੀ ਤੇ 3-3 4-4 ਢੋਲ ਇਕੱਠੇ ਲੱਗੇ ਨੇ, ਤੇ ਤੇ ਇਹੋ ਜਿਹੀਆਂ ਕਹਿੰਦੇ ਉੱਥੇ ਦਰਜਨਾਂ ਭੱਠੀਆਂ ਚੱਲਦੀਆਂ। ਸੋ ਬਿਲਕੁਲ ਜੀ ਉਹ ਕੱਲ ਚਾਹੇ ਖਬਰਾਂ ਦਾ, ਮੀਡੀਆ 'ਚ ਆਈਆਂ ਖਬਰਾਂ ਦਾ ਅਸਰ ਸੀ ਜਾਂ ਇਹ ਰੂਟੀਨ ਕਾਰਵਾਈ ਸੀ, ਤੇ ਉੱਥੇ ਬਕਾਇਦਾ ਟੀਮਾਂ ਪਹੁੰਚੀਆਂ ਜੀ। ਪਰ ਟੀਮਾਂ ਐਕਸਾਈਜ਼ ਵਿਭਾਗ ਦੀਆਂ ਵੀ, ਪੁਲਿਸ ਤੰਤਰ ਵੀ ਨਾਲ, ਸਾਰਾ ਕੁਝ ਲੈ ਕੇ ਜਦੋਂ ਕਹਿੰਦੇ ਉਸ ਏਰੀਏ 'ਚ ਨੂੰ ਗਏ ਤੇ ਉਹ ਦਰਿਆ ਪਾਰ ਕਰਨ ਲਈ ਜਿਵੇਂ ਹੀ ਕਿਸ਼ਤੀ 'ਚ ਬੈਠੇ ਤੇ ਕਹਿੰਦੇ ਜੀ ਸਾਰੇ ਉਹ ਸ਼ਰਾਬ ਦੇ ਤਸਕਰ ਤਾਂ ਭੱਜ ਗਏ, ਤੇ ਜੀ ਕਹਿੰਦੇ ਬਸ ਭੱਠੀਆਂ ਫੜ ਲਈਆਂ। ਤੇ 1-2 ਨਹੀਂ ਪ੍ਰਵੀਨ ਜੀ, 7 ਕਿਲੋਮੀਟਰ ਦਾ ਦਾਇਰਾ ਹੀ ਸਰਚ ਕੀਤਾ ਤੇ ਉਹਦੇ ਵਿੱਚ ਵੀ 1.5 ਦਰਜਨ ਦੇ ਕਰੀਬ ਭੱਠੀਆਂ ਫੜ ਗਈਆਂ 7 ਕਿਲੋਮੀਟਰ ਦੇ ਦਾਇਰੇ ਦੇ ਵਿੱਚ। ਤੇ 1.5 ਦਰਜਨ ਭੱਠੀਆਂ ਤੋਂ ਕਹਿੰਦੇ ਜੀ 19,000 ਲੀਟਰ ਤੋਂ ਵੱਧ ਲਾਹਣ ਬਰਾਮਦ ਹੋਈ ਆ। 19,000 ਕਿਲੋ ਲਾਹਣ ਕਹਿੰਦੇ ਨਸ਼ਟ ਕਰਤੀ, 19,200। ਸੋ ਇੱਥੋਂ ਦਾ ਲਾ ਲਓ ਕਿ ਕੀ ਸਥਿਤੀ ਸੀ।
ਸੋ ਇਹ ਉਸ ਇਲਾਕੇ ਦੇ ਲੋਕ ਖਾਸੇ ਪੀੜਤ ਨੇ ਤੇ ਉਹਨਾਂ ਨੂੰ ਫਿਕਰਮੰਦੀ ਆਪਣੀਆਂ ਬੱਚਿਆਂ ਦੀ, ਜਵਾਕਾਂ ਦੀ ਆ। ਤੇ ਫਿਰ ਕੱਲ ਆਖਰ ਮਤਲਬ ਕਿ ਇਹ ਚਾਹੇ ਮੀਡੀਆ ਦਾ ਅਸਰ ਹੈ, ਚਾਹੇ ਕੁਛ ਹੈ, ਚਾਹੇ ਸਰਕਾਰ ਨੂੰ ਫਿਰ ਲੱਗਿਆ ਕਿ ਸਾਡਾ ਜਲੂਸ ਨਿਕਲਿਆ, ਉਹ ਤੋਂ ਬਾਅਦ ਕਿ ਬਕਾਇਦਾ ਤੌਰ ਤੇ ਇਸ ਨੂੰ ਨੱਥ ਪਾਉਣ ਦੇ ਲਈ ਪਟਿਆਲੇ ਤੋਂ ਟੀਮਾਂ ਤੈਅ ਹੋਈਆਂ। ਪਟਿਆਲੇ ਤੋਂ ਟੀਮਾਂ ਪਹੁੰਚੀਆਂ, ਮਤਲਬ ਕਿ ਐਕਸਾਈਜ਼ ਵਿਭਾਗ ਦੇ ਕਮਿਸ਼ਨਰ ਵਰੁਣ ਰੰਜੂਮ ਤੇ ਜਿਹੜੇ ਐਡੀਸ਼ਨਲ ਕਮਿਸ਼ਨਰ ਨੇ ਹਨਾ ਨਰੇਸ਼ ਦੂਬੇ, ਉਹਨਾਂ ਦੀ ਅਗਵਾਈ ਦੇ ਵਿੱਚ, ਉਹਨਾਂ ਦੇ ਹੁਕਮਾਂ ਤੇ ਬਕਾਇਦਾ ਟੀਮਾਂ ਵੱਖ-ਵੱਖ ਬਣਾ ਕੇ ਭੇਜੀਆਂ ਤੇ ਮੋਹਾਲੀ ਤੋਂ ਹਨਾ ਫਿਰ ਡੌਗ ਸਕੁਆਡ ਦੀਆਂ ਟੀਮਾਂ ਵੀ ਨਾਲ ਸੀਗੀਆਂ। ਇਹ ਸਾਰੀਆਂ ਟੀਮਾਂ ਉੱਥੇ ਪਹੁੰਚੀਆਂ ਤੇ ਉਹਨਾਂ ਨੇ ਫਿਰ ਉਹ ਸਾਰੀਆਂ ਮਤਲਬ ਪੱਠੀਆਂ ਫੜੀਆਂ, ਉਹਨਾਂ ਚੋਂ ਸਾਰੀ ਲਾਹਣ ਬਰਾਮਦ ਕੀਤੀ, ਕੱਚੀ ਸ਼ਰਾਬ ਬਰਾਮਦ ਕੀਤੀ ਤੇ ਉਹਨਾਂ ਨੂੰ ਸਾਰਿਆਂ ਨੂੰ ਖਤਮ ਕਰ ਦਿੱਤਾ। ਪਰ ਸਵਾਲ ਇਹ ਹੈ ਕਿ ਫੜਿਆ ਕੋਈ ਵੀ ਨਹੀਂ ਗਿਆ। 44 ਤਰਪਾਲਾਂ ਸੀਗੀਆਂ, ਠੀਕ ਹੈ, 44 ਅੱਡੇ ਸੀ ਇੱਕ ਤਰ੍ਹਾਂ ਨਾਲ, ਹੈ ਨਾ। ਤੇ ਉਹਨਾਂ ਅੱਡਿਆਂ ਚੋਂ ਕਹਿੰਦੇ 19,200 ਕਿਲੋ ਲਾਹਣ, ਦਰਜਨਾਂ ਪੱਠੀਆਂ ਮਤਲਬ ਕਿ ਖਤਮ ਕੀਤੀਆਂ ਗਈਆਂ ਨੇ, ਪਰ ਫੜਿਆ ਕੋਈ ਨਹੀਂ ਗਾ, ਬੰਦਾ ਸਾਰੇ ਫਰਾਰ। ਸੁਣ ਇਹ ਗੱਲ ਉਹੀ ਹੈ ਜਿਹੜੀ ਕਿ ਕੀ ਪਹਿਲਾਂ ਸੂਚਨਾ ਮਿਲ ਜਾਂਦੀ ਹੈ ਜਾਂ ਸਿਰਫ ਉਹਨਾਂ ਕਿਸ਼ਤੀ ਦਾ ਇੰਤਜ਼ਾਰ ਰਹਿੰਦਾ ਕਿ ਜਿੱਦਾਂ ਹੀ ਕਿਸ਼ਤੀ ਆਊਗੀ ਤਾਂ ਹੀ ਹੈ। ਤੇ ਕੀ ਉਹ ਉੱਥੇ ਕਿਸ਼ਤੀ ਮਿਲ ਗਈ, ਤਰਪਾਲਾਂ ਮਿਲ ਗਈਆਂ, ਢੋਲ ਮਿਲ ਗਏ, ਦਾਰੂ ਮਿਲ ਗਈ, ਪੱਠੀਆਂ ਮਿਲ ਗਈਆਂ, ਲੱਕੜ ਮਿਲ ਗਈ, ਹੈ ਪੀਣ ਦਾ, ਪਿਲਾਉਣ ਦਾ, ਵੇਚਣ ਦਾ, ਨਾਪਣ ਦਾ ਸਮਾਨ ਮਿਲ ਗਿਆ? ਨਹੀਂ ਮਿਲਿਆ ਤਾਂ ਕਾਰਵਾਈ ਚਲਾਉਣ ਵਾਲੇ ਬੰਦੇ ਨਹੀਂ ਮਿਲੇ। ਸੋ ਇਹ ਹੋ ਸਕਦਾ ਪ੍ਰਵੀਨ ਜੀ ਕਿ ਉਸ ਇਲਾਕੇ ਦੇ ਪੁਲਿਸ ਨੂੰ ਪਤਾ ਨਾ ਹੋਵੇ ਕਿ ਕਿਹੜੇ ਬੰਦੇ ਨੇ ਜਿਹੜੇ ਸ਼ਰਾਬ ਕੱਢਦੇ ਨੇ, ਕਿਹੜੇ ਬੰਦੇ ਨੇ ਜਿਹੜੇ ਧੰਦਾ ਕਰਦੇ ਨੇ। ਇਹ ਹੋ ਸਕਦਾ ਕਿ ਉੱਥੇ ਦੇ SSP ਨੂੰ, ਉੱਥੇ ਦੇ MLA ਨੂੰ ਪਤਾ ਹੀ ਨਾ ਹੋਵੇ। ਜੀ ਜੀ ਬਿਲਕੁਲ। ਜਾਂ ਫਿਰ ਕਿਹਦੀ ਜੀਭ ਗਰਮ ਹੁੰਦੀ ਆ ਜਿਹਦੇ ਕਰਨੇ ਚੁੱਪ ਰਹਿੰਦੇ ਨੇ, ਵੱਡੇ ਸਵਾਲ ਖੜੇ। ਜੀ ਜੀ। ਚੰਡੀਗੜ੍ਹ ਦੀ ਸਿਆਸਤ ਵੱਲ ਨੂੰ ਪਰਤ ਗਏ ਸ਼ਰਮਾ ਜੀ। ਚੰਡੀਗੜ੍ਹ ਦੇ ਵਿੱਚ ਕਿਰਨ ਖੇਰ ਉੱਤੇ ਕਾਫੀ ਗੰਭੀਰ ਇਲਜ਼ਾਮ ਲੱਗ ਰਹੇ ਨੇ। ਕਿਰਨ ਖੇਰ ਨੇ ਦੱਸਦੇ ਕਿ ਇੱਕ ਮੀਟਿੰਗ ਦੇ ਵਿੱਚ ਸਿੱਖ MC ਨੂੰ ਕਿਹਾ ਕਿ ਗਾਲ ਕੱਢੀ ਪਹਿਲਾਂ ਤਾਂ, ਫਿਰ ਕਿਹਾ ਕਿ ਤੇਰੀ ਦਾੜੀ ਪੱਟ ਕੇ ਤੈਨੂੰ ਬਾਹਰ ਕੱਢ ਦੇਣਗੇ। ਕੀ ਇਹ ਵਾਕਈ ਕਿਰਨ ਖੇਰ ਨੇ ਸ਼ਬਦ ਕਹੇ ਨੇ? ਜੇ ਕਿਰਨ ਖੇਰ ਨੇ ਸ਼ਬਦ ਕਹੇ ਨੇ ਤਾਂ ਆਮ ਬੰਦੇ ਲਈ ਤਾਂ ਬਹੁਤ ਸ਼ਰਮਨਾਕ ਗੱਲ ਆ, ਪਰ ਇੱਕ ਚੁਣੇ ਹੋਏ ਨੁਮਾਇੰਦੇ ਲਈ ਉਸ ਤੋਂ ਵੀ ਸ਼ਰਮ ਤੇ ਲਾਹਨਤ ਦੀ ਗੱਲ ਹੈ। ਪ੍ਰਵੀਨ ਜੀ, ਇਹ ਘਟਨਾ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਦੀ ਹੈ। ਠੀਕ ਹੈ। ਮੰਗਲਵਾਰ ਨੂੰ ਚੰਡੀਗੜ੍ਹ ਦੇ ਸਦਨ ਦੀ ਹਾਊਸ ਦੀ ਬੈਠਕ ਸੀ, ਜਿਹੜਾ ਚੰਡੀਗੜ੍ਹ ਦਾ MC ਨਗਰ ਨਿਗਮ ਦਾ ਹਾਊਸ ਹੈ, ਉਸ ਦੀ ਬੈਠਕ ਸੀ। ਉਹਦੇ ਵਿੱਚ ਆਮ ਆਦਮੀ ਪਾਰਟੀ ਪੂਰੀ ਬਰਾਬਰ ਦੀ ਧਿਰ ਜੀ, ਹੈ ਨਾ, ਤੇ ਬੇਸ਼ੱਕ ਮੇਅਰ ਸਾਰਾ ਕੁਛ BJP ਦਾ, ਤੇ ਆਮ ਆਦਮੀ ਪਾਰਟੀ ਦੇ ਵਾਕਆਊਟ ਕਰਨਾ ਉਹਨਾਂ ਨੂੰ ਆਸਾਨ ਹੋ ਜਾਂਦਾ, ਸਾਰਾ ਕੁਝ ਪਾਸ ਕਰਾਉਣਾ ਜੇ ਵੋ। ਤੇ ਉਦਣ ਕਿਰਨ ਖੇਰ ਲੰਮੇ ਸਮੇਂ ਬਾਅਦ ਵਾਪਸੀ ਕੀਤੀ। ਪਿਛਲੇ ਦਿਨਾਂ ਚ ਕਹਿੰਦੇ ਜੀ ਬਿਮਾਰ ਸੀ ਜੀ, ਉਹਨੂੰ ਹੈ ਨਾ ਕੋਈ ਸ਼ਿਕਾਇਤ, ਬਿਮਾਰੀ ਆ ਵੱਡੀ, ਤੇ ਉੱਪਰ ਜਨਤਕ ਨਹੀਂ ਕਰਨ ਦੀ ਕੋਸ਼ਿਸ਼ ਕਰਦੇ ਕਿ ਉਸਨੂੰ ਲੁਕਾਓ ਕੇ ਰੱਖਣਾ, ਪਰ ਉਹਨੂੰ ਤੰਦਰੁਸਤ ਹੋ ਕੇ ਪਰਤੀ ਆ, ਕਿਉਂਕਿ ਉਹ ਅਜੇ ਵੀ ਇੱਛਾ ਰੱਖਦੀ ਹੋਣੀ ਕਿ ਮੈਨੂੰ ਟਿਕਟ ਮਿਲ ਜਾਵੇ। ਸ਼ਾਇਦ ਅਗਲੀ ਵਾਰ ਟਿਕਟ ਨਾ ਹੀ ਮਿਲੇ, ਕਿਉਂਕਿ ਦਾਅਵੇਦਾਰ ਖਾਸੇ ਨੇ। ਤੇ ਇਹ ਕਹਿੰਦੇ ਜੀ ਇਹ ਤੋਂ ਹੁਣ ਮੋਦੀ ਹੋਰੀ ਵੀ ਖੁਸ਼ ਨਹੀਂ ਹੈਗੇ ਜੀ। ਸੋ ਪਿਛਲੀ ਵਾਰ ਵੀ ਇਹਦੇ ਲਈ ਚੋਣ ਪ੍ਰਚਾਰ ਕਰਨਾ ਸੀ ਤਾਂ ਇਹਦੇ ਨਾਂ ਤੇ ਵੋਟਾਂ ਨਹੀਂ ਮੰਗੀਆਂ ਸੀ ਉਹਨਾਂ ਨੇ, ਇਹਦਾ ਨਾਮ ਵੀ ਨਹੀਂ ਲਿਆ ਸੀ। ਸੋ ਇਸ ਲਈ ਇੱਧਰ ਇਹ ਆਪਣੀ ਪੂਰੀ ਹੋਂਦ ਜਤਾਉਣ ਦੀ ਜਿਹੜਾ ਉਹਦਾ ਅੰਦਾਜ਼ ਹੈ ਬੋਲਣ ਦਾ, ਹੈ ਨਾ, ਜਿਹੋ ਜੀ ਉਹਦਾ ਭਾਸ਼ਾ ਹੈ, ਮਤਲਬ ਜਾਂ ਤਾਂ ਉਹਦਾ ਕੰਟਰੋਲ ਨਹੀਂਗਾ, ਜਾਂ ਉਹ ਜਾਣ ਕੇ ਚਰਚਾ ਚ ਰਹਿਣ ਦੇ ਲਈ ਕੁਛ ਗਲਤ ਕਰ ਬੈਠਦੀ ਆ। ਤੇ ਉਹਦੇ ਵਿੱਚੋਂ ਇਹ ਘਟਨਾਕ੍ਰਮ ਜੰਮਿਆ ਕਿ ਜਿਹੜੇ ਲਾਡੀ ਹੋਰੀ ਨੇ, ਆਮ ਆਦਮੀ ਪਾਰਟੀ ਦੇ MLA ਨੇ, ਜਸਵੀਰ ਸਿੰਘ MC ਨੇ, ਜਸਵੀਰ ਸਿੰਘ ਲਾਡੀ, ਠੀਕ ਹੈ, ਕਹਿੰਦੇ ਕਿ ਉਹਨਾਂ ਦੀ ਸੀਟ ਤੇ ਉੱਠ ਕੇ ਆਈ ਔਰ ਸੀਟ ਤੇ ਉੱਠ ਕੇ ਆ ਕੇ ਉਹਨਾਂ ਨੂੰ ਉਹ ਗਾਲ ਕੱਢੀ ਜਿਹੜੀ ਮਤਲਬ ਕਿ ਆਪਾਂ ਜਨਤਕ ਤੌਰ ਤੇ ਨਹੀਂ ਬੋਲ ਸਕਦੇ। ਠੀਕ ਹੈ। ਤੇ ਗਾਲ ਕੱਢਣ ਤੋਂ ਬਾਅਦ ਕਹਿੰਦੇ ਕਿ ਉਹਨੇ ਇਹ ਵੀ ਕਿਹਾ ਕਿ ਤੇਰੀ ਦਾੜੀ ਪੱਟ ਕੇ ਤੈਨੂੰ ਬਾਹਰ ਕੱਢ ਦੂੰਗੇ ਇੱਥੋਂ, ਹਾਊਸ ਤੋਂ ਮਤਲਬ। ਤੇ ਇਸ ਤੋਂ ਬਾਅਦ ਫਿਰ ਉਹ ਭੜਕ ਗਏ ਤੇ ਉੱਥੇ ਰੌਲਾ ਪਿਆ, ਖਿੱਚੋਤਾਣ ਹੋ ਗਈ, ਹੈ ਨਾ। ਤੇ ਬਕਾਇਦਾ ਲਾਡੀ ਨੇ ਉਹ ਗਾਲ ਜਿਹੜੀ ਉਹਨਾਂ ਨੂੰ ਕੱਢੀ ਸੀ, ਉਹ ਹਾਊਸ ਦੇ ਵਿੱਚ ਬੋਲਣ ਲਈ ਵੀ ਨਹੀਂ ਮਤਲਬ ਕਿ ਹੁੰਦਾ ਕਿ ਤੁਸੀਂ ਉਹ ਸ਼ਬਦ ਬੋਲ ਨਹੀਂ ਸਕਦੇ। ਲਾਡੀ ਨੇ ਕਹਿੰਦੇ ਉਹ ਬੋਲ ਕੇ ਦੱਸਦੀ ਕਿ ਮੈਨੂੰ ਆਹ ਗਾਲ ਕੱਢੀ ਹੈ ਜੀ। ਉਹ ਦੱਸਣ ਦੇ ਆਧਾਰ ਦੇ ਉੱਤੇ ਲਾਡੀ ਦੇ ਤਾਂ ਐਕਸ਼ਨ ਹੋ ਗਿਆ ਜੀ, ਬਾਹਰ ਕਰਤਾ ਦਿੱਤਾ ਗਿਆ। ਬੀਬੀ ਨੂੰ ਕਿਸੇ ਨੇ ਨਹੀਂ ਪੁੱਛਿਆ। ਤੇ ਹੁਣ ਪੁਲਿਸ ਕਹਿੰਦੀ ਹੈ ਜੀ ਸਾਡੇ ਕੋਲ ਸ਼ਿਕਾਇਤ ਆਈ ਆ, ਸਾਡੇ ਕੋਲ ਅਸੀਂ ਜਾਂਚ ਕਰ ਰਹੇ ਹਾਂ ਜੀ, ਸਾਨੂੰ ਇਹੀ ਜੀ ਗਾਲ ਵਾਲਾ ਤਾਂ ਨਹੀਂ ਕੁਝ ਮਿਲ ਰਿਹਾ ਜੀ। ਪਰ ਇੱਧਰ ਸੋਸ਼ਲ ਮੀਡੀਆ ਤੇ ਉਹ ਗਾਲ ਵਾਇਰਲ ਹੋ ਰਹੀ ਹੈ। ਕਹਿੰਦੇ ਇਹ ਸਾਰੇ ਪਹਿਲੂ ਲੈ ਕੇ ਲਾਡੀ ਕਹਿੰਦਾ ਮੈਨੂੰ ਕਿੰਨੀ ਵਾਰੇ ਸੱਦਦੀ ਸੀ ਕਿ ਮੈਂ ਘਰੇ ਨਹੀਂ ਗਿਆ, ਮੈਨੂੰ ਇਹ ਸੈੱਟ ਕਰਨਾ ਚਾਹੁੰਦੇ ਸੀ, ਸਾਨੂੰ ਇਹ ਮਨਾਉਣਾ ਚਾਹੁੰਦੇ ਸੀ, ਅਸੀਂ ਨਾਲ ਜਾਲ 'ਚ ਨਹੀਂ ਆ ਰਹੇ, ਇਹਨਾਂ ਨੇ ਕਿੰਨੇ ਕਰੋੜਾਂ ਦੇ ਪ੍ਰੋਜੈਕਟ ਨੂੰ ਪਾਸ ਕਰਾ ਕੇ ਚੋਣਾਂ ਦੇ ਲਈ ਫੰਡ ਇਕੱਠੇ ਕਰਨੇ ਆ, ਇਸ ਲਈ ਕਹਿੰਦੇ ਉੱਚੋਂ ਪੈਸੇ ਖਾਣੇ ਸੀ, ਅਸੀਂ ਵਿਰੋਧ ਕਰ ਰਹੇ ਸੀ। ਮਾਮਲਾ ਇਹ ਹੈ ਜੀ। ਤੇ ਹੁਣ ਬਕਾਇਦਾ ਤੌਰ ਤੇ ਉਹ ਕਹਿੰਦੇ ਕਿ ਅਸੀਂ ਕੋਰਟ ਦੀ ਅਦਾਲਤੀ ਲੜਾਈ ਵੀ ਲੜਾਂਗੇ ਤੇ ਅਸੀਂ ਇਸ ਮਸਲੇ ਨੂੰ ਲੈ ਕੇ SGPC ਦੇ ਪ੍ਰਧਾਨ ਨੂੰ ਵੀ ਲਿਖ ਰਹੇ ਹਾਂ ਤੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਧਿਆਨ 'ਚ ਵੀ ਲਿਆ ਰਹੇ ਹਾਂ ਕਿ ਇਹ ਇੱਕ ਸਿੱਧਾ ਹਮਲਾ ਹੈ, ਧਰਮ ਦੇ ਅਪਮਾਨ ਵੀ ਹੈ ਤੇ ਇਹ ਇੱਕ ਮਰਿਆਦਾ ਦਾ ਅਪਮਾਨ ਵੀ ਹੈ। ਸੋ ਦੋਏ ਹਵਾਲਿਆਂ ਨਾਲ ਗਾਲ ਕੱਢਣਾ
ਤੇ ਫਿਰ ਮਤਲਬ ਕਿ ਦਾੜੀ ਪੱਟਣ ਵਾਲੇ ਸ਼ਬਦ ਬੋਲ ਕੇ ਤੁਸੀਂ ਕੇਸਾਂ ਦੀ ਬੇਅਦਬੀ ਕਰਨ ਵਾਲਾ ਪਹਿਲੂ, ਇਸ ਮਸਲੇ ਤੇ ਕਹਿੰਦੇ ਜੀ ਅਸੀਂ ਕਿਉਂ ਲੜਾਈ ਲੜਾਂਗੇ। ਉਹ ਇਹ ਮਾਮਲਾ ਵੱਢੂਗਾ, ਪਰ ਇਸ ਮਸਲੇ ਤੇ ਅਜੇ ਤੱਕ ਬੀਜੇਪੀ ਦਾ ਕੋਈ ਲੀਡਰ ਖੁੱਲ ਕੇ ਬੀਬੀ ਦੇ ਹੱਕ 'ਚ ਨਹੀਂ ਆਇਆ, ਕਿਸੇ ਨੇ ਖੁੱਲ ਕੇ ਉਹਦੀ ਹਮਾਇਤ ਨਹੀਂ ਕੀਤੀ ਤੇ ਕਿਸੇ ਨੇ ਇਹਦੇ ਪਰ ਟਿੱਪਣੀ ਨਹੀਂ ਕੀਤੀ। ਅਗਲੇ ਕਹਿੰਦੇ ਨਾ ਜੀ ਇਸ ਮਸਲੇ ਤੋਂ ਅਸੀਂ ਦੂਰ ਆ, ਬੀਬੀ ਜਾਣੇ, ਬੀਬੀ ਦਾ ਕੰਮ ਜਾ। ਇਹਦਾ ਮਤਲਬ ਬੀਬੀ ਨੇ ਬੋਲ ਕਹੇ ਨੇ, ਇਹਦਾ ਮਤਲਬ ਬੀਬੀ ਫਸ ਗਈ ਆ, ਇਹਦਾ ਮਤਲਬ ਬੀਬੀ ਨੂੰ ਬਚਾ ਕੇ ਬੀਜੇਪੀ ਵਾਲੇ ਲੀਡਰ ਆਪਣਾ ਮਾਰਕੀਟ ਖਰਾਬ ਨਹੀਂ ਕਰਨਾ ਚਾਹੁੰਦੇ। ਤੋ ਇਹ ਮਾਮਲਾ ਕਿੱਥੇ ਜਾ ਕੇ ਨਿਬੜੂਗਾ ਦੇਖਣ ਵਾਲੀ ਗੱਲ ਹੈ। ਬੀਜੇਪੀ ਲਈ ਵੀ ਤੇ ਬੀਬੀ ਕਰਨ ਖੇਰ ਲਈ ਵੀ ਇਹ ਮਾਮਲਾ ਭਾਰੀ ਪੈ ਸਕਦਾ ਜੀ। ਪਰ ਬਹੁਤ ਗਲਤ ਗੱਲ ਬੀਬੀ ਨੇ ਕਹੀ ਹੈ। ਜੇਕਰ ਵਾਕਈ ਇਹ ਚੀਜ਼ ਪ੍ਰੂਵ ਹੋ ਚੁੱਕੀ ਹੈ ਕਿ ਬੀਬੀ ਨੇ ਸ਼ਬਦ ਵਰਤੇ ਨੇ ਤਾਂ ਬਹੁਤ ਮਾੜੀ ਗੱਲ ਆ। ਸਮਾਂ ਰਹਿੰਦਿਆਂ ਬੀਬੀ ਨੂੰ ਇਹ ਮਾਫੀ ਮੰਗਣੀ ਚਾਹੀਦੀ ਹੈ। ਇੱਕ ਐਮਪੀ ਹੈ ਜੀ, ਬਿਲਕੁਲ 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 ਜੀ। ਤੇ ਇਹਦੇ ਨਾਲ ਕੱਲੀ ਦੇਖੋ, ਇਹ ਕੱਲਾ ਇਹ ਮੁੱਦਾ ਨਹੀਂ ਹੈ ਕਿ ਕਿਸੇ ਬੰਦੇ ਨੂੰ ਕਿਸੇ ਨੇ ਗੱਲ ਕੱਢਤੀ, ਬਲਕਿ ਉਸ ਬੰਦੇ ਦੇ ਫਿਰਕੇ, ਉਹਦੇ ਧਰਮ ਦੇ ਆਧਾਰ ਤੇ ਉਹਨੂੰ ਕਮੈਂਟ ਕੀਤਾ ਗਿਆ। ਇਹ ਇਸ ਤੋਂ ਵੀ ਅਗਲੀ ਗੱਲ ਨਾ। ਹਾਂਜੀ, ਇੱਕ ਨਾਰਮਲ ਭਾਸ਼ਾ 'ਚ ਤੁਸੀਂ ਕਿਸੇ ਨਾਲ ਗਾਲੀ ਗਲੋਚ ਹੋ ਗਏ, ਗਲਤ ਗੱਲ ਹੈ, ਪਰ ਇੱਕ ਸਧਾਰਨ ਗੱਲ ਹੋ ਸਕਦੀ ਹੈ। ਪਰ ਕਿਸੇ ਬੰਦੇ ਨੂੰ ਉਹਦੀ ਫਿਰਕੇ ਦੇ ਆਧਾਰ ਤੇ, ਜਾਤ ਦੇ ਆਧਾਰ ਤੇ, ਉਹਦੀ ਪਹਿਚਾਣ ਦੇ ਆਧਾਰ ਤੇ ਬਿਲਕੁਲ ਉਹਨੂੰ ਉਹ ਚੀਜ਼ ਮੰਨ ਕੇ ਗਾਲ ਕੱਢਣਾ ਔਰ ਉਸ ਦੀ ਬੇਇੱਜ਼ਤ ਕਰਨਾ, ਇਸ ਤਾਂ ਉਸ ਤੋਂ ਵੀ ਅਗਲਾ ਗੁਨਾਹ ਹੈ। ਤੇ ਸ਼ਰਮਾ ਜੀ ਜਾਂਦੇ ਗੱਲ ਕਰੀਏ ਲਾਠੀਚਾਰਜ ਦੀ, ਕਿਸਾਨਾਂ ਤੇ ਲੰਘੇ ਦਿਨੀ ਹਰਿਆਣਾ ਸਰਕਾਰ ਨੇ ਲਾਠੀਚਾਰਜ ਕੀਤਾ ਸੀਗਾ, ਪਰ ਹੁਣ ਖਬਰ ਕਹਿ ਰਹੀ ਹੈ ਕਿ ਜਿੱਥੇ ਕਿਸਾਨਾਂ ਤੇ ਡਾਂਗ ਭਰਾਈ ਸੀ ਉੱਥੋਂ ਹੀ ਹੋਊਗਾ MSP ਦਾ ਅੰਦੋਲਨ ਸ਼ੁਰੂ। ਬਿਲਕੁਲ ਜੀ, ਇਹ ਸੂਰਜਮੁਖੀ ਦੀ ਨੂੰ MSP ਤੇ ਖਰੀਦ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਸੀਗਾ, ਜਿਹਦੇ ਵਿੱਚ ਚੰਡੂਨੀ ਸਣੇ ਕਿੰਨਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਚੁੰਡੀ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਜ਼ਮਾਨਤ ਲੈਣੀ, ਸਾਨੂੰ ਅੰਦਰ ਦੇ ਦਿਓ, ਬਸ ਸਾਡੀ MSP ਦੇ ਉੱਤੇ ਖਰੀਦ ਕਰ ਲਿਓ। ਕੱਲ ਸਰਕਾਰ ਨੇ ਬਾਕੀ ਫਸਲਾਂ ਦੇ ਉੱਤੇ ਫਿਰ MSP ਐਲਾਨੀ ਆ। ਉਹ ਝੋਨੇ ਦੇ ਉੱਤੇ ਵੀ 143 ਰੁਪਏ ਪ੍ਰਤੀ ਕੁਆਂਟਲ ਵਾਧਾ ਕੀਤਾ। ਸਭ ਤੋਂ ਵੱਧ ਮੂੰਗੀ ਦੀ ਫਸਲ ਦੇ ਉੱਤੇ 803 ਰੁਪਏ ਪ੍ਰਤੀ ਕੁਆਂਟਲ ਵਾਧਾ ਕੀਤਾ ਤੇ ਸੂਰਜਮੁਖੀ ਉੱਤੇ ਵੀ 360 ਰੁਪਏ ਪ੍ਰਤੀ ਕੁਆਂਟਲ ਵਾਧਾ ਕੀਤਾ। ਪਰ ਇਸ ਵਾਧੇ ਨੂੰ ਕਰਨਾ ਕੀ ਹੈ ਜੀ? ਖਰੀਦ ਤਾਂ ਰਹਿ ਨਹੀਂ ਸੀ। ਸੋ ਸਵਾਲ ਇੱਕ ਪਾਸੇ ਤੁਸੀਂ ਭਾਅ ਲਾਣ ਦਿਓ, ਫਸਲਾਂ ਨੇ ਜਿਹੜੀਆਂ MSP ਦੇ ਭਾਅ ਲਾਣੇ ਜਾਂਦੇ ਤੇ ਦੇਸ਼ ਭਰ ਤੇ ਖਰੀਦੀਆਂ 2 ਜਾਂ 3 ਜਾਂਦੀਆਂ, ਉਹ ਵੀ ਕੁਝ ਸੂਬਿਆਂ 'ਚ ਜੀ। ਇਸ ਲਈ ਇਸੇ ਨੂੰ ਲੈ ਕੇ ਫਿਰ ਚੰਡੂਨੀ ਹੋਰੀ ਜਿਹੜੇ ਸੂਰਜਮੁਖੀ ਦੀ ਲੜਾਈ ਲੜ ਰਹੇ ਸੀ, ਉਹਨੂੰ ਲੈ ਕੇ ਹੁਣ ਰਕੇਸ਼ ਟਕੈਤ ਕਹਿੰਦੇ ਕਿ ਹੁਣ ਸੰਯੁਕਤ ਕਿਸਾਨ ਮੋਰਚਾ ਲੜੂਗਾ ਇਹ ਲੜਾਈ, ਜਿਹੜੀ ਚੰਡੂਨੀ ਹੋਰਾਂ ਦੀ ਲੜਾਈ ਆ। ਅਸੀਂ ਮਿਲ ਕੇ ਲੜਾਂਗੇ, ਸਾਰੀਆਂ ਪੰਜਾਬ ਦੀਆਂ, ਹਰਿਆਣੇ ਦੀਆਂ, ਰਾਜਸਥਾਨ ਦੀਆਂ, UP ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਲੜਾਈ ਲੜਾਂਗੇ। ਤੇ ਉਹ ਕੱਲ ਉੱਥੇ ਪਹੁੰਚੇ, ਉਹਨਾਂ ਨੇ ਬਕਾਇਦਾ ਸੰਬੋਧਨ ਕੀਤਾ ਤੇ ਕਿਹਾ ਕਿ ਮੈਂ ਮਿਲਣ ਚੱਲਿਆ ਚੰਡੂਨੀ ਨੂੰ। ਤੇ SDM ਕਹਿੰਦਾ ਨਹੀਂ ਜੀ, ਜਾ ਤਾਂ ਨਹੀਂ ਸਕਦੇ, ਤੁਹਾਨੂੰ ਫੋਨ ਤੇ ਗੱਲ ਕਰਾ ਦਿੰਦੇ। ਫੋਨ ਤੇ ਗੱਲ ਕਰਾਈ ਤੇ ਚੰਡੂਨੀ ਨੇ ਟਕੈਤ ਨੂੰ ਵੀ ਕਿਹਾ ਕਿ ਹੁਣ ਅਸੀਂ ਤਾਂ ਨਹੀਂ ਜ਼ਮਾਨਤ ਲੈਂਦੇ ਜੀ, ਅਸੀਂ ਤਾਂ ਗ੍ਰਿਫਤਾਰਾਂ ਤੱਕ ਭੇਜੋ ਸਾਨੂੰ ਅੰਦਰ, ਕੋਈ ਚੱਕਰ ਨਹੀਂਗਾ, ਪਰ ਹੁਣ ਕਹਿੰਦੇ ਕਿ MSP ਲੈ ਕੇ ਰਹਾਂਗੇ। ਫਿਰ ਟਕੈਤ ਨੇ ਕਿਹਾ ਕਿ ਹੁਣ ਇਹ ਲੜਾਈ ਉੱਥੋਂ ਹੀ ਸ਼ਾਹਬਾਦ ਮਾਰਕੰਡੇ ਤੋਂ ਉਸੇ ਥਾਂ ਤੋਂ ਸ਼ੁਰੂ ਹੋਊਗੀ, ਦੇਸ਼ ਭਰ ਦਾ ਅੰਦੋਲਨ ਬਣੂਗਾ, MSP ਲੈ ਕੇ ਰਵਾਂਗੇ। ਪਰ ਇਹਦਾ ਅਸਰ ਹਰਿਆਣੇ 'ਚ ਵੀ, ਪੰਜਾਬ 'ਚ ਵੀ। ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਸਾਡੇ ਨੈਸ਼ਨਲ ਹਾਈਵੇ ਦੇ ਉੱਤੇ ਲੱਗਿਆ ਹੋਇਆ ਜਲੰਧਰ ਦੇ ਲਾਗੇ, ਉਹਨੂੰ ਖਾਲੀ ਕਰਾ ਲਿਆ ਗਿਆ ਸੀਗਾ, ਉਹਨੂੰ ਫ੍ਰੀ ਕਰਾਇਆ ਗਿਆ ਕਿਸਾਨਾਂ ਵੱਲੋਂ। ਤੇ ਇਸੇ ਤਰ੍ਹਾਂ ਫਿਰ ਹਰਿਆਣੇ ਦੇ ਕਿੰਨੇ ਹੀ ਦਰਜਨਾਂ ਟੋਲ ਪਲਾਜ਼ੇ ਖਾਲੀ ਵੀ ਕਰਾਏ, ਕਈ ਥਾਵਾਂ ਤੇ ਲਾਠੀਚਾਰਜ ਵੀ ਹੋਇਆ, ਕਈ ਥਾਵਾਂ ਦੇ ਉੱਤੇ ਪੁਲਿਸਾਂ ਧੱਕਾ ਮੁੱਕੀ ਹੋਈ, ਕਈ ਥਾਂ ਤੇ ਪੁਲਿਸ ਪਿੱਛੇ ਹਟੀ, ਕਈ ਥਾਂ ਤੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਟਕਰਾਅ ਦੀ ਸਥਿਤੀ ਵੱਧਦੀ ਜਾ ਰਹੀ ਹੈ। ਸਰਕਾਰ ਦੇ ਲਈ ਨਵੀਂ ਮੁਸੀਬਤ ਗੱਲ ਪੈ ਗਈ ਔਰ ਵਿਰੋਧੀ ਧਿਰਾਂ ਸਾਰੀਆਂ ਨੂੰ ਮੌਕਾ ਮਿਲਦਾ ਜਦੋਂ ਇਕੱਠੇ ਹੋਣ ਦਾ ਇਕੱਠੇ ਹੋ ਜਾਂਦੀਆਂ। ਉਹ ਹੁਣ ਕਿਸਾਨਾਂ ਦੇ ਸਮਰਥਨ, ਫਿਰ ਵਿਰੋਧੀ ਧਿਰ ਤਾਂ ਹਮੇਸ਼ਾ ਲੋਕਾਂ ਨਾਲ ਖੜੀ ਹੁੰਦੀ ਹੈ ਨਾ, ਫਿਰ ਉਹਨਾਂ ਨੂੰ ਲੋਕ ਚੰਗੇ ਲੱਗਦੇ ਨੇ, ਫਰਜ਼ ਵੀ ਬਣਦਾ, ਕਿਉਂਕਿ ਉਹਨਾਂ ਨੇ ਸੱਤਾ ਹਾਸਲ ਕਰਨੀ ਹੁੰਦੀ ਹੈ ਨਾ ਅਗਲੀ। ਉਹ ਗੱਲ ਵੱਖਰੀ ਹੈ ਵੀ ਜਦੋਂ ਆਪ ਸੱਤਾ ਦੇ ਵਿੱਚ ਹੁੰਦੇ ਤੇ ਉਦੋਂ ਐਵੇਂ ਨਹੀਂ ਜਲਦੀ। ਬਿਲਕੁਲ ਜੀ। ਸੋ ਇਸ ਲਈ ਜੀ 9 ਮਤਲਬ ਕਿ ਚੰਡੂਨੀ ਸਣੇ 9 ਜਣਿਆਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਤੇ ਉਧਰ ਟਕੈਤ ਤੇ ਹੋਰ ਜਥੇਬੰਦੀਆਂ ਦੇ ਆਗੂ ਮੋਰਚਾ ਸੰਭਾਲ ਰਹੇ ਨੇ। ਅੱਜ ਇਸ ਦਾ ਨਵਾਂ ਰੂਪ ਵੀ ਸਾਹਮਣੇ ਆ ਸਕਦਾ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਸਮਾਂ ਆਗਿਆ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।